ਸਾਡੇ ਮਸਲੇ ਸਾਡੇ ਹੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਇੰਡੋਸ ਟੀਵੀ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਅੱਜ ਨਾਲ ਨੇ ਮੇਰੇ ਹਰਜੀਤ ਲਸਾੜਾ ਸਾਹਿਬ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਬ੍ਰਿਸਬੇਨ ਤੋਂ ਪ੍ਰਤੀਨਿਧ ਨੇ, ਤੇ ਉਹਨਾਂ ਦੇ ਨਾਲ ਅੱਜ ਜਿਹੜੀ ਚਰਚਾ ਸੀ ਕਰਨੀ, ਬੜਾ ਅਹਿਮ ਮੁੱਦਾ ਆ, ਖਾਸ ਤੌਰ ਦੇ ਉੱਤੇ ਪੰਜਾਬ ਦੇ ਮਾਮਲਿਆਂ ਦੇ ਵਿੱਚ। ਇਕੱਲੇ ਅਸੀਂ ਪੰਜਾਬ ਨੂੰ ਹੀ ਨਾ ਆਪਾਂ ਰੱਖੀਏ, ਇਕੱਲੇ ਜੇ ਆਪਾਂ ਇੰਡੀਆ ਲੈਵਲ ਦੇ ਉੱਤੇ ਦੇਖੀਏ, ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਸ ਜਿਹੜੀਆਂ ਆਉਂਦੀਆਂ ਰਹਿੰਦੀਆਂ। ਇਹ ਜਿਹੜੀ ਹਾਲਾਤ ਆ ਉਹ ਹੈਗੇ ਆ ਕਿ ਇੱਕ CM ਵਰਸਸ ਜਿਹੜਾ ਗਵਰਨਰ, ਮੁੱਖ ਮੰਤਰੀ ਦੇ ਬਨਾਮ ਰਾਜਪਾਲ, ਦੋਨੇ ਸੰਵਿਧਾਨਕ ਅਹੁਦੇ ਨੇ। ਦੋਨੋਂ ਜਿਹੜੇ ਕਹਿੰਦੇ ਨੇ ਕਿ ਮੈਂ ਇਸ ਸਟੇਟ ਦਾ ਮੁਖੀ ਹਾਂ, ਤੇ ਦੋਨਾਂ ਦੇ ਵਿੱਚ ਇਹ ਮਤਭੇਦ ਹਮੇਸ਼ਾ ਪਾਏ ਜਾਂਦੇ ਆ, ਖਾਸ ਤੌਰ ਦੇ ਉੱਤੇ ਜਦੋਂ ਕੇਂਦਰ ਦੇ ਵਿੱਚ ਵੱਖਰੀ ਸਰਕਾਰ ਹੋਵੇ ਤੇ ਪੰਜਾਬ ਜਾਂ ਕਿਸੇ ਸਟੇਟ ਦੇ ਵਿੱਚ ਵੱਖਰੀ ਹੋਵੇ। ਇਹ ਜਿਹੜੇ ਮਸਲੇ ਆ ਅਸੀਂ ਬਹੁਤ ਵਾਰੀ ਸਾਹਮਣਾ ਕਰ ਚੁੱਕੇ ਆ, ਕਰਨਾਟਕ ਦੇ ਵਿੱਚ ਦੇਖ ਚੁੱਕੇ ਆ, ਬਹੁਤ ਗਹਿਮਾ ਗਹਿਮੀ ਉਸ ਵੇਲੇ ਵੀ ਹੋਈ ਸੀ ਗਵਰਨਰ ਦੀ ਭੂਮਿਕਾ ਦੇ ਉੱਤੇ ਕਿਹੋ ਜਿਹੀ ਹੋਣੀ ਚਾਹੀਦੀ ਆ। ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਦੇਖ ਚੁੱਕੇ ਆ, ਮਹਾਰਾਸ਼ਟਰ ਦੇ ਵਿੱਚ ਦੇਖ ਚੁੱਕੇ ਆ, ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਤਾਂ ਰੋਡ ਦੇ ਉੱਤੇ ਆ ਕੇ ਬਹਿ ਗਏ ਸੀ ਇਸੇ ਗਵਰਨਰ ਦੇ ਦਖਲਅੰਦਾਜ਼ੀ ਤੋਂ। ਈਵਨ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੀਆਂ ਮੁਸ਼ੱਕਤਾਂ ਦਾ ਅਜੇ ਵੀ ਸਾਹਮਣਾ ਕਰਨਾ ਪੈ ਰਿਹਾ, ਸੁਪਰੀਮ ਕੋਰਟ ਤੱਕ ਪਹੁੰਚ ਚੁੱਕੇ ਆ। ਉੱਥੇ ਵੈਸੇ ਜਿਹੜੇ ਕਹਿ ਲਓ ਕਿ LG ਨੇ, ਤੇ ਗਵਰਨਰ ਤੋਂ ਥੋੜ੍ਹੀ ਜਿਹੀ ਛੋਟੀ ਪਦਵੀ ਆ, ਪਰ ਗਵਰਨਰ ਲੱਗਾ ਹੋਇਆ ਆ। ਉੱਥੇ ਵੀ ਰੇੜਕਾ ਜਿਹੜਾ ਆ ਗਵਰਨਰ ਦਾ, ਇਹ ਬਹੁਤ ਤਕੜਾ ਜਿਹੜਾ ਪਿਆ ਹੋਇਆ ਆ। ਗਵਰਨਰ ਅਸਲ ਦੇ ਵਿੱਚ ਤਾਂ ਇਹ ਸੀ ਕਿ ਉਹਨੇ ਵਾਚ ਕਰਨਾ ਸੀ ਕਿ ਸਟੇਟ ਕਿੱਦਾਂ ਚੱਲਦੀ ਆ, ਪਰ ਗਵਰਨਰ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਸਿੱਧੀ ਦਖਲ ਅੰਦਾਜ਼ੀ ਜਿਹੜੀ ਕਰਦਾ ਆ। ਇਹਦੇ ਉੱਤੇ ਬਹੁਤ ਸਾਰੇ ਨੁਕਤੇ ਜਿਹੜੇ ਆ ਕਾਨੂੰਨੀ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ। ਤੇ ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਲਸਾੜਾ ਸਾਹਿਬ, ਜਿੱਦਾਂ ਆਪਾਂ ਗੱਲ ਮੈਂ ਹੁਣੇ ਕੀਤੀ ਆ ਕਿ ਰਾਜਪਾਲ ਬਨਾਮ ਮੁੱਖ ਮੰਤਰੀ, ਤੇ ਤੁਹਾਨੂੰ ਕੀ ਲੱਗਦਾ ਆ ਕਿ ਹਰ ਵਾਰੀ ਇੱਦਾਂ ਹੀ ਹੁੰਦੀ ਆ, ਜਿੱਥੇ ਤਾਂ ਇੱਕੋ ਸਰਕਾਰ ਮੰਨ ਲਓ ਕਿ ਸੈਂਟਰ ਦੇ ਵਿੱਚ ਵੀ ਭਾਜਪਾ ਆ, UP ਦੇ ਵਿੱਚ ਵੀ ਭਾਜਪਾ ਆ, ਕਿਸੇ ਤਰ੍ਹਾਂ ਦਾ ਕੋਈ ਰੇੜਕਾ ਨਹੀਂ, ਜੋ ਮਰਜ਼ੀ ਜਿਹੜਾ ਆਦਿੱਤਿਆਨਾਥ ਜੋਗੀ ਕਰੇ ਬਰਾਬਰ ਆ। ਮੱਧ ਪ੍ਰਦੇਸ਼ ਦੇ ਵਿੱਚ ਜੋ ਮਰਜ਼ੀ ਕਰੇ, ਮਹਾਰਾਸ਼ਟਰ ਦੇ ਵਿੱਚ ਹੁਣ ਫਿਰ ਇਹ ਬਾਅਦ ਦੇ ਵਿੱਚ ਆ ਗਏ ਆ, ਉੱਥੇ ਜੋ ਮਰਜ਼ੀ ਕਰ ਸਕਦੇ ਆ। ਗੁਜਰਾਤ ਦੇ ਵਿੱਚ ਇੱਦਾਂ ਦਾ ਰੇੜਕਾ ਨਹੀਂ। ਰੇੜਕਾ ਉੱਥੇ ਪੈਣਾ ਆ ਜਿੱਥੇ ਕਿ ਤੁਹਾਡੀ ਓਪੋਜੀਸ਼ਨ ਦੀ ਸਰਕਾਰ ਆ। ਕੀ ਤੁਸੀਂ ਸਮਝਦੇ ਹੋ? ਜੀ ਬਿਲਕੁਲ ਦਲਜੀਤ ਜੀ, ਸਹਿਮਤ ਹਾਂ ਮੈਂ ਤੁਹਾਡੀ ਇਸ ਗੱਲ ਦੇ ਨਾਲ। ਇਸ ਤੋਂ ਕਰਕੇ ਇਹਦੀ ਮੈਂ ਸ਼ੁਰੂਆਤ ਕਰਾਂ। ਜਿੱਦਾਂ ਤੁਸੀਂ ਕਿਹਾ ਨਾ ਵੀ ਇਹ ਗਵਰਨਰ ਵਰਸਸ ਜਾਂ CM ਵਰਸਸ ਗਵਰਨਰ, ਮੁੱਖ ਮੰਤਰੀ ਬਨਾਮ ਸਾਡੇ ਕੋਲ ਰਾਜਪਾਲ, ਯਾਨੀ ਇਹ ਦੋ ਕੁ ਸ਼ਬਦ ਇੱਦਾਂ ਹੋ ਗਏ ਨਾ, ਜਿੱਦਾਂ ਪਹਿਲਾਂ ਨਹੀਂ ਹੁੰਦਾ ਸੀਗਾ ਵੀ ਮੈਚ ਲੱਗਣ ਲੱਗਾ ਜੀ ਇੰਡੀਆ ਵਰਸਸ ਪਾਕਿਸਤਾਨ, ਵੀ ਚੱਕ ਦਿਓ ਹਲਾ ਲੈ ਲਈ ਜੇ ਆ ਬੋ ਆ, ਉਹ ਚਾਹੇ ਭਰਾਵਾਂਗੇ ਉੱਤੇ ਖੇਲ ਕੇ ਜਾਣ, ਪਰ ਇੱਕ ਕਰਿਓਸਿਟੀ ਜਿਹੀ ਪੈ ਜਾਂਦੀ ਵੀ ਪਤਾ ਨਹੀਂ ਵੀ ਉੱਥੇ ਕਿਆ ਹੋਣਾ। ਨਹੀਂ, ਕਰਿਓਸਿਟੀ ਇਸ ਕਰਕੇ ਵੀ ਹੋ ਜਾਂਦੀ ਹੈ ਕਿ ਇੱਕ ਤਰ੍ਹਾਂ ਦੇ ਨਾਲ ਜੇ ਅਸੀਂ ਕਹੀਏ ਕਿ ਆਮ ਲੋਕ ਹੈ, ਜਾਂ ਮੈਂ ਹੀ ਰੱਖ ਲਵਾਂ ਆਪਣੇ ਆਪ ਨੂੰ, ਕਿ ਸਾਡੇ ਦਾ ਕੋਈ ਮਤਲਬ ਹੀ ਨਹੀਂ ਬਣਦਾ ਕਿ ਮੁੱਖ ਮੰਤਰੀ, ਸਾਡੇ ਦਾ ਕੰਮ ਹੋਣੇ ਚਾਹੀਦੇ ਆ, ਜਿਹੜਾ ਮਰਜ਼ੀ ਲੀਡਰ ਹੋਵੇ, ਚਾਹੇ ਰਾਜਪਾਲ ਆ, ਪਰ ਇਹਦੇ ਨਾਲ ਥੋੜਾ ਜਿਹਾ ਦਿਲ ਜਿਹਾ ਲੱਗਾ ਰਹਿੰਦਾ ਵੀ ਸਾਡਾ ਮੁੱਖ ਮੰਤਰੀ ਕੰਮ ਬਹੁਤ ਕਰਦਾ ਜਾਂ ਲੜਦਾ ਝਗੜਦਾ ਹੈਗਾ। ਹਾਂ, ਲੋਕਾਂ ਨੂੰ ਮਨੋਰੰਜਨ ਦਾ ਇੱਕ ਸਾਧਨ ਮਿਲ ਜਾਂਦਾ, ਜਿਹੜੇ ਕਿਉਂਕਿ ਪੰਜਾਬ ਨੇ ਤਾਂ ਫਿਰ ਹਮਾਇਤ CM ਦੀ ਕਰਨੀ ਹੈ। CM ਦਾ ਮਤਲਬ ਉਹਨਾਂ ਲਈ ਤਾਂ ਇੰਡੀਆ ਬਣ ਗਿਆ, ਤੇ ਰਾਜਪਾਲ ਤਾਂ ਫਿਰ ਪਾਕਿਸਤਾਨ ਬਣ ਗਿਆ ਨਾ, ਵੀ ਮੁਕਾਬਲਾ ਫਸਿਆ ਪਿਆ ਆ। ਸੋ ਆਪਾਂ ਹੁਣ ਸਿੱਧਾ ਮੇਨ ਇਹਦੇ ਕੰਟੈਂਟਸ ਦੇ ਉੱਪਰ ਆਉਂਦੇ ਆ। ਮੈਂ ਕੋਸ਼ਿਸ਼ ਕਰੂੰਗਾ ਵੀ ਕੰਟੈਂਟਸ ਦੇ ਨਾਲ ਸਮਝਾਵਾਂ ਕਿ ਜਿਹੜਾ CM ਦਾ ਰੁਤਬਾ ਆ, ਜਦੋਂ ਉਹਨੇ ਰਾਜਪਾਲ ਦੇ ਨਾਲ ਰਾਬਤਾ ਕਰਨਾ ਆ, ਉਹ ਸੰਵਿਧਾਨ ਉਹਨੂੰ ਕਿਹੜੇ ਲੈਵਲ 'ਤੇ ਪਸੰਦ ਕਰਦਾ ਆ, ਜਾਂ ਸੰਵਿਧਾਨ ਉਹਨਾਂ ਨੂੰ ਕੀ ਹਦਾਇਤਾਂ ਦਿੰਦਾ ਆ ਕਿ ਅਗਰ ਰਾਜਪਾਲ ਨੇ ਕੋਈ ਗੱਲ ਕੀਤੀ ਆ ਤਾਂ CM ਨੇ ਉੱਤੇ ਕਿੰਨਾ ਕੁ ਖਰਾ ਉਤਰਨਾ ਆ। ਤੇ ਇਹ ਵੀ ਆਪਾਂ ਇਸ ਸੰਦਰਭ ਦੇ ਵਿੱਚ ਗੱਲ ਕਰਾਂਗੇ ਕਿ CM ਕਦੋਂ ਅਖੜਾ ਹੋ ਸਕਦਾ ਆ, ਤੇ ਰਾਜਪਾਲ ਕਿਹਨਾਂ ਪ੍ਰਸਥਿਤੀਆਂ ਦੇ ਵਿੱਚ ਜਾਣ ਬੁੱਝ ਕੇ ਵੀ ਅਖੜ ਕਈ ਵਾਰ ਚੱਲਦੇ, ਉਹ ਵੀ ਆਪਾਂ ਨੂੰ ਪ੍ਰਸਥਿਤੀਆਂ ਦੱਸਣੀਆਂ ਪੈਣਗੀਆਂ। ਅਦਰਵਾਈਜ਼ ਸੰਵਿਧਾਨ ਨੇ ਵੈਸੇ ਰਾਜਪਾਲ ਨੂੰ ਅਖੜ ਹੋਣ ਦੇ ਲਈ ਕੋਈ ਖੁੱਲ੍ਹ ਵੈਸੇ ਦਿੱਤੀ ਨਹੀਂ ਹੈਗੀ। ਉਹ ਚਲੋ ਆਪਾਂ ਇੱਕ ਇੱਕ ਕਰਕੇ ਲੈ ਕੇ ਚੱਲਦੇ ਹਾਂ। ਸੋ ਪਹਿਲਾਂ ਤਾਂ ਮੈਂ ਉਹਦੇ ਵਿੱਚ ਸਮਰਥਨ ਤੁਹਾਡਾ ਕਰਦਾ ਕਿ ਤੁਸੀਂ ਕਿਹਾ ਕਿ ਜਿੱਥੇ ਤਾਂ BJP ਦੀਆਂ ਸਰਕਾਰਾਂ ਆ, ਉਹਨਾਂ ਸੂਬਿਆਂ ਦੇ ਵਿੱਚ ਤਾਂ ਕੋਈ ਸਮੱਸਿਆ। ਕੱਲੇ ਆਪਾਂ BJP ਦੀ ਨਹੀਂ ਗੱਲ ਕਰੀਏ, ਪਹਿਲਾਂ ਕਾਂਗਰਸ ਵੇਲੇ ਇੰਦਰਾ ਗਾਂਧੀ ਨੇ ਜਿੰਨਾ ਯੂਜ਼ ਰਾਜਪਾਲ ਨੂੰ ਕੀਤਾ, ਸ਼ਾਇਦ ਕਿਸੇ ਨੇ ਹੋਰ ਕੀਤਾ ਨਹੀਂ ਹੋਣਾ। ਉਦੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਜਿੱਥੇ ਵੀ ਦਾ ਲੱਗਾ ਰਾਜਪਾਲ ਨੂੰ, ਇਹ ਕਹਿ ਲਈਏ ਕਿ ਮੋਦੀ ਸਰਕਾਰ ਨੇ ਨਹੀਂ, ਇਹਨਾਂ ਨੂੰ ਕੰਮ ਤਾਂ ਪਿੱਛੇ ਸਿੱਖਿਆ ਸਿਖਾਇਆ ਮਿਲਿਆ ਕਾਂਗਰਸ ਜੀ। ਇਹਦੇ ਲਈ ਤਾਂ ਫਿਰ ਦਲਜੀਤ ਜੀ ਦੋ ਸ਼ਬਦ ਪੱਕੇ ਰੱਖ ਲਓ ਕਿ ਜਿਹੜਾ ਰਾਜਪਾਲ ਆ, ਕਿਉਂਕਿ ਉਹ ਸੂਬਾ ਸਰਕਾਰ ਨੇ ਤਾਂ ਫਿਕਸ ਕਰਨਾ ਨਹੀਂ, ਇਹ ਕੇਂਦਰ ਦਾ ਬੰਦਾ ਹੁੰਦਾ ਆ। ਅੱਜ ਕੱਲ੍ਹ ਤਾਂ ਸਾਡੀ ਡੈਮੋਕ੍ਰੇਸੀ ਦਾ ਹਾਲ ਇਹ ਆ ਕਿ ਉੱਥੇ ਰਾਸ਼ਟਰਪਤੀ ਵੀ ਹੁਣ ਨਿਊਟਰਲ ਨਹੀਂ ਰਿਹਾ ਹੈਗਾ। ਉਹ ਵੀ ਐਂ ਹੀ ਮਹਿਸੂਸ ਹੁੰਦਾ ਕਿ ਕੇਂਦਰ ਦਾ ਬੰਦਾ ਆ, ਵੀ ਤੂੰ ਬੋਲਣਾ ਤਾਂ ਬੋਲਣਾ, ਤੂੰ ਚੁੱਪ ਰਹਿਣਾ ਤਾਂ ਉਹ ਚੁੱਪੇ ਰਹਿ ਜਾਂਦੇ ਆ। ਤੇ ਇਹਦਾ ਮਤਲਬ ਜਿਹੜਾ ਗਵਰਨਰ ਜਾਂ ਰਾਜਪਾਲ ਆ, ਉਹ ਤਾਂ ਫਿਰ ਇੱਕ ਸੂਈਆ ਹੀ ਹੋ ਗਿਆ, ਇੱਕ ਏਜੰਟ ਹੀ ਹੋ ਗਿਆ ਨਾ ਕੇਂਦਰ ਦਾ। ਸੋ ਜੋ ਹੁਣ ਵਰਤਾਰਾ ਦੇਖਣ ਨੂੰ ਮਿਲਦਾ ਆ। ਸੋ ਇੱਕ ਗੱਲ ਤਾਂ ਇਹ ਪੱਕੀ ਹੋ ਗਈ ਆ ਦਲਜੀਤ ਜੀ ਕਿ ਜਿਹੜੀਆਂ ਨੌਨ BJP ਸਟੇਟਸ ਆ, ਉੱਥੇ ਹੀ ਰੌਲਾ ਆ। ਉਹਦੇ ਵਿੱਚ ਪੰਜਾਬ ਲੈ ਲਓ, ਵੈਸਟ ਬੰਗਾਲ ਲੈ ਲਓ, ਤਾਮਿਲਨਾਡੂ ਲੈ ਲਓ, 3 ਸਟੇਟਾਂ ਦੇ ਵਿੱਚ ਆਹੀ ਰੌਲਾ ਪਿਆ ਹੋਇਆ ਆ।
ਇੱਥੇ ਚਿੜੀ ਮਾੜਾ ਜਾਂ ਕੋਈ ਬਿੰਗਾ ਜਿਹਾ ਪਰ ਮਾਰ ਦਿੰਦੀ ਆ ਨਾ, ਤੇ ਰਾਜਪਾਲ ਦੇ ਗਵਰਨਰ ਦੇ ਬਿਆਨ ਆ ਜਾਂਦੇ, ਇੱਦਾਂ ਕਿੱਦਾਂ ਹੋ ਗਈ, ਮੈਨੂੰ ਇਹਦੀ ਰਿਪੋਰਟ ਦਿਓ, ਮੈਂ ਤੁਹਾਨੂੰ ਚਿੱਠੀ ਪਾਈ ਆ, ਮੈਨੂੰ ਇਹਦਾ ਜਵਾਬ ਦਿਓ। ਕਈ ਵਾਰ ਜੇ ਆਪਾਂ ਸੰਵਿਧਾਨ ਦੇ ਲਹਿਜੇ ਤੋਂ ਦੇਖੀਏ, ਉਹ ਠੀਕ ਹੈ ਚਿੱਠੀ ਪਾ ਸਕਦੇ ਆ ਔਰ ਮੁੱਖ ਮੰਤਰੀ ਨੂੰ, ਕਿਉਂਕਿ ਉਹ ਵੀ ਉਹਨਾਂ ਦੀ ਵੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਐਮਐਲਏ ਦੇ ਤੌਰ ਤੇ ਆਏ ਆ, ਉਹਨਾਂ ਨੂੰ ਜਵਾਬ ਦੇਣਾ ਉਹ ਬਣਦਾ ਆ, ਇਹ ਸੰਵਿਧਾਨ ਵੀ ਕਹਿੰਦਾ ਆ। ਲੇਕਿਨ ਜੇ ਤੁਸੀਂ ਜਬਰੀ ਹੋਈ ਹੁਣ ਉਹਨਾਂ ਦੇ ਉੱਪਰ ਕਹਿ ਲਓ ਕਿ ਕੁੰਡਾ ਹੀ ਲਾ ਕੇ ਰੱਖਣਾ ਹੈ, ਫਿਰ ਉੱਥੇ ਤਾਂ ਫਿਰ ਇਹ ਟਕੜਾਕਾ ਹੋਣਾ ਹੀ ਆ। ਸੋ ਇਹਦਾ ਮਤਲਬ ਇਹ ਹੋਇਆ ਕਿ ਫਿਲਹਾਲ ਜੇ ਆਪਾਂ ਇਹ 3 ਸਟੇਟਾਂ ਦੀ ਗੱਲ ਕਰੀਏ ਤਾਂ ਰਾਜਪਾਲ ਬੀਇੰਗ ਇੱਕ ਜਸੂਸ ਤੇ ਇੱਕ ਕਹਿ ਲਓ ਕਿ ਉਹਨਾਂ ਦਾ ਆਪਣਾ ਨਿਯੁਕਤ ਕੀਤਾ ਹੋਇਆ ਬੰਦਾ ਏਜੰਟ ਦੇ ਤੌਰ ਤੇ ਉੱਥੇ ਵਿਅਕਤ ਕਰ ਰਹੇ ਆ। ਇਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਜੇ ਯੂਪੀ ਦੇ ਵਿੱਚ ਬਲਡੋਜ਼ਰ ਚੱਲ ਸਕਦੇ ਆ, ਰਾਜਪਾਲ ਉੱਥੇ ਕਿਉਂ ਨਹੀਂ ਬੋਲਦਾ ਹੈਗਾ? ਪੰਜਾਬ ਦੇ ਵਿੱਚ ਅਗਰ ਡਰੋਨ, ਕਿਉਂਕਿ ਸਰਹੱਦੀ ਆਪਣਾ ਖਿੱਤਾ ਆ, ਇਦਾਂ ਇਹ ਤਾਂ ਚੱਲਦਾ ਹੀ ਰਹਿਣਾ ਹੈ। ਅੱਗੇ ਤਾਂ ਹੁੰਦਾ ਸੀਗਾ ਵੀ ਤਾਰ ਕੱਟ ਕੇ ਅੰਦਰ ਆ ਗਏ ਆ ਜਾਂ ਸਿੱਧੇ ਬੰਦੇ ਵੜ ਗਏ ਆ, ਉਹੀ ਨਹੀਂ ਪਤਾ ਲੱਗੇ, ਉਹ ਮਹੀਨਾ ਲਾ ਕੇ ਵੀ ਚਲੇ ਗਏ, ਵਾਰਦਾਤ ਵੀ ਕਰ ਲਈ, ਹਥਿਆਰ ਵੀ ਛੱਡਿਆ ਆ। ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਸੀ। ਹੁਣ ਟੈਕਨੋਲੋਜੀ ਚੇਂਜ ਹੋ ਗਈ, ਕਹਿੰਦੇ ਬੰਦੇ ਕੱਲ੍ਹ ਹੀ ਮਰਵਾਉਣੇ ਆਪਾਂ ਡਰੋਨ ਦੇ ਨਾਲ ਸਿੱਟ ਦਿੰਦੇ ਆ। ਜੇ ਡਰੋਨ ਦੇ ਨਾਲ ਉੱਥੇ ਨਸ਼ੀਲੇ ਪਦਾਰਥ ਵੈਸੇ ਆ ਰਹੇ ਆ, ਮਾੜੀ ਗੱਲ ਆ, ਰੁਕਣੇ ਚਾਹੀਦੇ ਆ, ਪਰ ਜੇ ਹੁਣ ਡਰੋਨ ਦੇ ਨਾਲ ਹਵਾ 'ਚੋਂ ਆ ਹੀ ਗਏ ਆ, ਐਡੀ ਟੈਕਨੋਲੋਜੀ ਹੈ ਨਹੀਂ ਕਿ ਤੁਸੀਂ ਸਾਰੇ ਡਰੋਨ ਡਿਸਟਰੋਏ ਕਰ ਦਿਓ ਐਟ ਏ ਟਾਈਮ, ਜਾਂ ਤੁਹਾਡਾ ਉਹ ਕੋਈ ਵੀ ਕੁਛ ਇਸ ਤਰ੍ਹਾਂ ਦੀਆਂ ਰਡਾਰਾਂ ਲੱਗੀਆਂ ਹੋਣ ਕਿ ਉਹਨਾਂ ਨੂੰ ਆਪਣੇ ਖੇਤਰ 'ਚ ਵੜ ਨਹੀਂ ਦਿਓ। ਹਜੇ ਉਹ ਸ਼ਾਇਦ ਟੈਕਨੋਲੋਜੀ ਹੈ ਨਹੀਂ ਗੀ, ਵੜ ਜਾਂਦੇ ਨੇ। ਕਿੰਨਾ ਕੁ ਉਹ ਨਸ਼ੀਲਾ ਪਦਾਰਥ ਲੈ ਕੇ ਆ ਸਕਦੇ? 2 ਕਿਲੋ, 3 ਕਿਲੋ, 4 ਕਿਲੋ, 5 ਕਿਲੋ। ਹੁਣ ਬੋਰੀ ਤਾਂ ਬੰਨ ਕੇ ਉਹ ਐਡੇ ਡਰੋਨ ਤਾਂ ਹਜੇ ਬਣੇ ਨਹੀਂ ਹੈਗੇ। ਉਹ 2-4 ਕਿਲੋ ਤੁਹਾਨੂੰ ਚੁਭਦਾ ਆ ਰਾਜਪਾਲ ਨੂੰ। ਤੁਸੀਂ ਬਾਰਡਰ ਤੇ ਜਾ ਕੇ ਉੱਚੇ ਉੱਚੇ ਬਿਆਨ ਦਿੰਦੇ ਹੋ, ਇਹਨਾਂ ਤੇ ਸਰਜੀਕਲ ਸਟ੍ਰਾਈਕ ਬਣਦਾ ਆ। ਗੌਰਮੈਂਟ ਤਾਂ ਇੱਥੇ ਫੇਲ ਆ। ਇਹ ਕੇਂਦਰ ਨੂੰ ਸੋਚਣਾ ਚਾਹੀਦਾ ਆ, ਤੇ ਕੇਂਦਰ ਨੂੰ ਉੱਥੇ ਖੜ ਕੇ ਹਦਾਇਤ ਕੀਤੀ ਜਾਂਦੀ ਆ ਕਿ ਤੁਸੀਂ ਆਹ ਕੰਮ ਕਰੋ। ਪਹਿਲੀ ਗੱਲ ਤਾਂ ਦਲਜੀਤ ਜੀ ਹੈ ਕਿ ਰਾਜਪਾਲ ਕੋਲ ਇੰਨੇ ਅਧਿਕਾਰ ਨਹੀਂ ਹੁੰਦੇ ਕਿ ਇੰਨਾ ਕਹਿ ਦੇਵੇ ਕਿ ਇੱਥੇ ਸਰਜੀਕਲ ਸਟ੍ਰਾਈਕ ਕਰੋ। ਇਹ 2 ਕੰਟਰੀਆਂ ਦਾ ਮੁੱਦਾ ਬਣਦਾ ਹੈ ਜਿੱਦਾਂ। ਦੂਜੀ ਗੱਲ ਇਹ ਹੈ ਕਿ ਇਹ ਵੀ ਤਾਂ ਕੇਂਦਰ ਸਰਕਾਰ ਨੇ ਕੀਤਾ ਕਿ ਜਿਹੜਾ BSF ਲਾਈ ਹੋਈ ਆ, ਉਹਦਾ ਕੰਮ ਹੈ ਬਾਰਡਰ ਸਿਕਿਉਰਿਟੀ ਫੋਰਸ ਦਾ, ਜੇ ਆਪਾਂ ਕਹੀਏ ਪ੍ਰਾਇਮਰੀ ਕੰਮ ਉਹਨਾਂ ਦਾ ਬਾਰਡਰ ਦੀ ਸਿਕਿਉਰਿਟੀ ਜਿਹੜੀ ਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦਾ ਦਾਇਰਾ ਜਿਹੜਾ ਆ ਐਡੇ ਉਹਨਾਂ ਨੂੰ ਜ਼ਿਆਦਾ ਅਧਿਕਾਰ ਦੇ ਦਿੱਤੇ। ਉਰੇ ਲੁਧਿਆਣੇ ਤੱਕ ਤਾਂ ਉਹ ਤਲਾਸ਼ੀ ਮੁਹਿੰਮ ਚਲਾ ਸਕਦੇ ਆ, ਉੱਥੇ ਤੱਕ ਪਿੱਛਾ ਕਰ ਸਕਦੇ ਆ ਇੱਕ ਤਰ੍ਹਾਂ ਦੇ ਨਾਲ। ਇਹਦੇ ਵਿੱਚ ਫਿਰ ਜੇ ਰਾਜਪਾਲ ਨੂੰ ਇਹ ਲੱਗਦਾ ਆ, ਉਹਦੇ ਵਿੱਚ ਨਲਾਇਕੀ ਫਿਰ ਸਰਕਾਰ ਦੀ ਵੀ ਰੱਖਣੀ ਚਾਹੀਦੀ ਆ, ਜਾਂ ਉਹਦੇ ਵਿੱਚ BSF ਨੂੰ ਵੀ ਇਨਕਲੂਡ ਕਰਨਾ ਚਾਹੀਦਾ ਐਜ਼ ਕੰਪੇਅਰ ਟੂ ਇਕੱਲੇ ਤੁਸੀਂ ਸਟੇਟ ਨੂੰ ਕਰੀ ਜਾਂਦੇ ਟਾਰਗੇਟ। ਇਹ ਮੁੱਦਾ ਉਹ ਸੂਬਾ ਸਰਕਾਰ ਰਾਜਪਾਲ ਦੇ ਮੂਹਰੇ ਕਾਊਂਟਰ ਕੁਐਸਚਨ ਕਰ ਸਕਦੀ ਆ। ਪਰ ਜੇ ਐਜ਼ ਏ ਪੱਤਰਕਾਰ ਮੈਂ ਇਹ ਸਵਾਲ ਕਰਨਾ ਹੋਵੇ ਤਾਂ ਮੈਂ ਕਹਾਂਗਾ ਠੀਕ ਆ, ਤੁਸੀਂ ਉਸ ਚੀਜ਼ ਦੇ ਉੱਪਰ ਅੱਖ ਰੱਖਤੀ ਕਿ 4 ਕਿਲੋ ਉਹ ਚਟਾ ਪਦਾਰਥ ਆ ਗਿਆ ਜਾਂ ਕੁਝ ਵੀ ਨਸ਼ੀਲਾ ਪਦਾਰਥ ਆ ਗਿਆ, ਮਾੜੀ ਗੱਲ ਆ। ਲੇਕਿਨ ਪੰਜਾਬ ਦਾ 4 ਕਿਲੋ ਜਾਂ 5 ਕਿਲੋ ਜਿਹੜਾ ਨਸ਼ਾ ਤਸਕਰੀ ਹੋਈ ਆ, ਉਹ ਤੁਹਾਨੂੰ ਚੁੱਭਦੀ ਆ, ਤੁਸੀਂ ਇਹਨੂੰ ਹਾਈਲਾਈਟ ਕਰਦੇ ਹੋ, ਪੂਰੇ ਜੱਗ ਨੂੰ ਦਿਖਾਉਂਦੇ ਹੋ ਕਿ ਦੇਖੋ ਇਹ ਫੇਲ ਆ ਸਰਕਾਰ। ਤੇ ਜੇ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਪਰ ਕੁਆਂਟਲਾਂ ਦੇ ਵਿੱਚ ਆਉਂਦੀ ਆ, ਕੰਟੇਨਰਾਂ ਖੜੇ ਰਹਿੰਦੇ, ਤੁਹਾਨੂੰ ਪਤਾ ਵੀ ਉਹਦੇ ਵਿੱਚ ਹੈਗਾ ਆ, ਬੜੀ ਸਫਾਈ ਦੇ ਨਾਲ ਉੱਥੋਂ ਚੀਜ਼ਾਂ ਲਈਆਂ ਜਾਂਦੀਆਂ, ਤੇ ਉਹ ਜਿਹੜੀ ਸਪਲਾਈ ਹੁੰਦੀ ਆ, ਉਹ ਸਪਲਾਈ ਕਿਤੇ ਹੁਣ ਗਵਾਂਢੀ ਮੁਲਕ ਨੂੰ ਹੁੰਦੀ ਆ, ਉਹ ਵੀ ਤਾਂ ਆਪਣੇ ਕੰਟਰੀਆਂ 'ਚ ਹੀ ਹੁੰਦੀ ਆ, ਤੇ ਉਹਦੇ ਉੱਪਰ ਤਾਂ ਕਦੀ ਤੁਸੀਂ ਬੋਲੇ ਨਹੀਂ ਹੈਗੇ। ਬਿਲਕੁਲ। ਤੇ ਦੂਸਰੇ ਫੈਕਟਰ ਤੇ ਚੱਲਦੇ ਆ ਦਲਜੀਤ ਜੀ, ਹੁਣ ਥੋੜਾ ਆਪਾਂ ਰਾਜਪਾਲ ਦੇ ਉੱਪਰ ਦੇਖਣਾ ਪਏਗਾ, ਰਾਜਪਾਲ ਦਾ ਦਾਇਰਾ ਕੀ ਹੁੰਦਾ ਆ, ਰਾਜਪਾਲ ਦੀ ਤਾਕਤ ਕੀ ਆ, ਰਾਜਪਾਲ ਦੀ ਅਧਿਕਾਰ ਕਿੱਥੇ ਤੱਕ ਜਾਂਦੇ ਆ, ਰਾਜਪਾਲ ਦੀ ਰਿਸਪੌਂਸਿਬਿਲਟੀ, ਉਹਦੇ ਜਿਹੜੇ ਕਰਤੱਵ ਆ ਉਹ ਕੀ ਕਹਿੰਦੇ ਕਿ ਤਾਂ ਇੰਨਾ ਕੁ ਬੋਲਣਾ ਜਾਂ ਇੰਨਾ ਕੁ ਬੋਲਣਾ। ਸਾਡਾ ਪੰਜਾਬ ਦਾ ਰਾਜਪਾਲ, ਮਾਣਯੋਗ ਰਾਜਪਾਲ ਕਹਿੰਦੇ ਆ, ਤਿੱਖੇਵਾੜ ਉਹਨਾਂ ਨੇ ਬੋਲਿਆ ਕਿ ਜਦ ਆਪਾਂ ਉਹਨਾਂ ਦੀ ਲਾਸਟ ਆਪਾਂ ਸਪੀਚ ਚੱਕੀ ਹੈ ਜਿਹਦੇ ਵਿੱਚ ਉਹਨਾਂ ਨੇ ਬਾਰਡਰ ਦੇ ਏਰੀਏ ਦੀ ਉਹ ਗੱਲ ਕੀਤੀ ਹੈ ਕਿ ਨਾ ਸਰਜੀਕਲ ਸਟ੍ਰਾਈਕ ਕਰ ਦਿਓ, ਇਹ ਜੀ ਮੇਰੀ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ ਮੁੱਖ ਮੰਤਰੀ ਹੁਣੀ, ਅੱਖੜ ਚੱਲਦੇ ਆ, ਮੈਂ ਤਾਂ ਰਾਸ਼ਟਰਪਤੀ ਕੋਲ ਜਾਊਂਗਾ ਜਾਂ ਮੈਂ ਕੋਰਟ 'ਚ ਜਾਊਂਗਾ, ਸੁਪਰੀਮ ਕੋਰਟ 'ਚ ਜਾਊਂਗਾ। ਪਹਿਲੀ ਗੱਲ ਤਾਂ ਰਾਜਪਾਲ ਕੋਲ ਇਹ ਅਧਿਕਾਰ ਹੁੰਦੇ ਨਹੀਂ ਹੈਗੇ। ਇਹ ਵੈਸੇ ਹਵਾਈ ਗੱਲਾਂ ਨੇ ਕਿ ਮੈਚ ਪਸਾਈ ਰੱਖੋ, ਉਹ ਮੈਨੂੰ ਲੱਗਦਾ ਵੀ ਜਿੱਦਾਂ ਸੈਂਟਰ ਤੋਂ ਇੰਸਟਰਕਸ਼ਨ ਆਉਂਦੀ ਆ। ਵੈਸੇ ਵੀ ਬਨਵਾਰੀ ਲਾਲ ਪੁਰੋਹਿਤ ਉਹਨਾਂ ਦੀ ਗੱਲ ਕਰੀਏ, 3 ਵਾਰ ਦੇ ਲੋਕ ਸਭਾ ਹੈਗੇ ਵੀ ਨਾਗਪੁਰ ਤੋਂ ਬੜਾ ਇਦਾਂ ਦੀ ਸ਼ਾਇਦ ਸਿੱਖਿਆ ਲੈ ਕੇ ਆਏ ਆ। ਫਿਰ ਇਹ ਅਸਾਮ ਵਿੱਚ ਵੀ ਰਹੇ ਆ, ਤਾਮਿਲਨਾਡੂ ਦੇ ਵੀ ਗਵਰਨਰ ਜਿਹੜੇ ਰਹੇ ਆ, ਰੇੜ ਕੇ ਉੱਥੇ ਹੀ ਪਾਉਂਦੇ ਰਹੇ ਆ ਇਹ। ਤੇ ਸ਼ਾਇਦ ਇਹ ਵੀ ਹੁੰਦਾ ਨਾ ਵੀ ਜਦੋਂ ਇੱਕ ਹੁੰਦਾ ਵੀ ਜਦੋਂ ਤੁਸੀਂ ਸਿੱਖੇ, ਜਦੋਂ ਕਹਿੰਦੇ ਹੁੰਦੇ ਆ ਰਾਜਪਾਲ ਕਿਸੇ ਨੂੰ ਬਣਾਉਣਾ ਹੋਵੇ, ਇੱਕ ਤਰ੍ਹਾਂ ਦੇ ਨਾਲ ਉਹਨੂੰ ਵਿਹਲਾ ਕਰਨਾ ਹੁੰਦਾ ਵੀ ਹੁਣ ਤੂੰ ਵਿਹਲਾ ਆ, ਹੁਣ ਤੇਰੇ ਕੋਲ ਹੋਰ ਕੋਈ ਕੰਮ ਨਹੀਂ, ਇੱਕ ਤਰ੍ਹਾਂ ਦੇ ਨਾਲ ਰਿਟਾਇਰਮੈਂਟ ਤੋਂ ਬਾਅਦ ਨਹੀਂ ਹੁੰਦਾ ਵੀ ਰਿਟਾਇਰਮੈਂਟ ਤੁਹਾਨੂੰ ਕਰਨੀ ਆ। ਤੇ ਹੁਣ ਇਹ ਜਿਹੜਾ ਆ ਉਹ ਸ਼ਾਇਦ ਮੰਨਣ ਨੂੰ ਤਿਆਰ ਨਹੀਂ ਵੀ ਅਸਲ ਦੇ ਵਿੱਚ BJP ਨੇ ਤੁਹਾਨੂੰ ਰਿਟਾਇਰ ਕੀਤਾ ਆ, ਵੀ ਤੁਹਾਡੀਆਂ ਜਿਹੜੀਆਂ ਸੇਵਾਵਾਂ ਤੁਹਾਨੂੰ ਤੁਸੀਂ ਦਿੱਤੀਆਂ ਸੀ BJP ਨੂੰ, ਉਹਦੇ ਬਦਲੇ ਦੇ ਵਿੱਚ ਤੁਹਾਨੂੰ ਜਿਹੜੀ ਆਹ ਸ਼ਾਨੋ ਸ਼ੌਕਤ ਰਾਜ ਭਵਨ ਮਿਲਿਆ ਹੋਇਆ। ਜਦੋਂ ਤੁਸੀਂ ਭਾਸ਼ਣ ਦੇਣਾ, ਭਾਸ਼ਣ ਤਾਂ ਉਹ ਸਰਕਾਰ ਹੀ ਲਿਖ ਕੇ ਦਿੰਦੀ ਆ ਵੀ ਤੁਸੀਂ ਇੰਨੀ ਗੱਲ ਕਹਿਣੀ ਆ ਮੇਰੀ ਸਰਕਾਰ, ਉਹਦੇ ਉੱਤੇ ਵੀ ਰੇਡਕਾ ਇਹਨਾਂ ਨੇ ਬਹੁਤ ਤਗੜਾ ਪਾ ਲਿਆ। ਦਲਜੀਤ ਜੀ ਇੱਥੋਂ ਹੀ ਗਾਹਾਂ ਆਪਾਂ ਸ਼ੁਰੂਆਤ ਕਰਦੇ ਹਾਂ। ਜਦੋਂ ਰਾਜਪਾਲ ਆਪਣਾ ਭਾਸ਼ਣ ਸ਼ੁਰੂਆਤ ਕਰਦਾ ਆ ਤਾਂ ਉਹ ਕਹਿੰਦਾ ਹੁੰਦਾ ਮਾਈ ਗਵਰਨਮੈਂਟ, ਮੇਰੀ ਸਰਕਾਰ। ਇਸ ਮਾਈ ਗਵਰਨਮੈਂਟ ਦੇ ਸ਼ਬਦ ਨੂੰ ਸਾਡੇ ਰਾਜਪਾਲ, ਮਾਣਯੋਗ ਰਾਜਪਾਲ ਬਹੁਤ ਜਿੱਦਾਂ ਕਹਿ ਲਓ ਨਾ ਸਵਾਦ ਨਾਲ ਬੋਲਦੇ, ਮੇਰੀ ਸਰਕਾਰ ਆ ਇਹ। ਪਰ ਦਲਜੀਤ ਜੀ
ਸੰਵਿਧਾਨ ਦੇ ਜਿਹੜੇ ਪਾੜੇ ਨੇ ਜਾਂ ਜਿਹਨਾਂ ਸੰਵਿਧਾਨ ਦੀ ਸਮਝ ਆ, ਉਹ ਫਿਰ ਹੱਸਦੇ ਆ ਇਸ ਚੀਜ਼ ਦੇ ਉੱਪਰ ਕਿ ਠੀਕ ਹੈ ਤੇਰੀ ਸਰਕਾਰ ਆ ਪਰ ਤੂੰ ਸਰਕਾਰ ਨਹੀਂ ਹੈਗਾ ਜੀ। ਸੋ ਯੂ ਮਾਈ ਗਵਰਨਮੈਂਟ ਬਟ ਯੂ ਆਰ ਨਾਟ ਏ ਗਵਰਨਮੈਂਟ। ਸਰਕਾਰ ਕਿਹਨਾਂ ਦੀ ਆ? ਸਰਕਾਰ ਹੈਗੀ ਆ ਜਿਹੜੇ MLAs ਚੁਣ ਕੇ ਆਏ ਆ, ਜਿਹੜੇ ਨਹੀਂ ਇਹਦੇ ਉੱਤੇ ਤਾਂ ਵਿਧਾਨ ਸਭਾ ਦੇ ਵਿੱਚ ਰੌਲਾ ਹੀ ਬਹੁਤ ਤਗੜਾ ਪਿਆ ਸੀ ਕਿ ਜਦੋਂ ਉਹਨਾਂ ਨੇ ਕਹਿਤਾ ਵੀ ਮਾਈ ਗਵਰਨਮੈਂਟ, ਉਹਨੇ ਮਾਈ ਸ਼ਬਦ ਹੀ ਕੱਟ ਦਿੱਤਾ, ਉਹਨੇ ਸਿੱਧਾ ਹੀ ਕਹਿ ਦਿੱਤਾ ਗਵਰਨਮੈਂਟ, ਹੈ ਨਾ। ਫਿਰ ਇਹਦੇ ਉੱਤੇ ਗੱਲ ਆਈ ਤਾਂ ਉਹਦੇ ਵਿੱਚ ਸੁਪਰੀਮ ਕੋਰਟ ਦੀ ਵਰਡਿੰਗ ਆਈ ਆ ਵੀ ਇਹਦੇ ਵਿੱਚ ਮਾਈ ਗਵਰਨਮੈਂਟ ਕਹਿਣਾ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇੱਥੇ ਤੱਕ ਪਹੁੰਚਦੇ ਆ, ਘੱਟੋ ਘੱਟ ਤੁਹਾਨੂੰ ਜਿਹੜਾ ਕਾਰਜ ਖੇਤਰ ਆਪਣਾ ਜ਼ਰੂਰ ਪੜ੍ਹ ਲੈਣਾ ਚਾਹੀਦਾ ਕਿ ਜਿਹੜਾ ਗਵਰਨਰ ਹੁੰਦਾ ਉਹਦੀ ਕੋਈ ਪਾਰਟੀ ਨਹੀਂ ਹੁੰਦੀ। ਜੀ ਜੀ। ਰਾਸ਼ਟਰਪਤੀ ਦੀ ਕੋਈ ਪਾਰਟੀ ਨਹੀਂ ਹੁੰਦੀ, ਗਵਰਨਰ ਸਾਰਿਆਂ ਦਾ ਸਾਂਝਾ ਹੁੰਦਾ, ਚਾਹੇ ਉਹ ਕਾਂਗਰਸੀ ਆ ਚਾਹੇ ਉਹ ਅਕਾਲੀ ਆ। ਉਹ ਤਾਂ ਇੱਕ ਸਾਂਝਾ ਬੰਦਾ ਆ ਜਿਹੜਾ ਕਿ ਸਿੱਧਾ ਕਹਿ ਲਓ ਕਿ ਸੈਂਟਰ ਦੇ ਨਾਲ ਉਹ ਰਾਸ਼ਟਰਪਤੀ ਦਾ ਨੁਮਾਇੰਦਾ, ਕਿ ਉਹ ਰਾਸ਼ਟਰਪਤੀ ਨੂੰ ਸਿੱਧਾ ਜਿਹੜਾ ਆ ਇੱਕ ਤਰ੍ਹਾਂ ਨਾਲ ਰੈਪਰੈਜ਼ੈਂਟ ਕਰਦਾ। ਪਰ ਜਦੋਂ ਤੁਸੀਂ ਇੱਦਾਂ ਕਿ ਕਾਨੂੰਨੀ ਜਾਂ ਕਹਿ ਲਓਗੇ ਆਪਣੀ ਜਿਹੜੀ ਸਿਆਸੀ ਕੁਛ ਨਾ ਕੁਛ ਖਹਿਬਾਜ਼ੀ ਕਰਨੀ ਆ, ਉਹਦਾ ਸਟੇਟ ਨੂੰ ਜਿਹੜਾ ਹੈ ਇੱਕ ਤਰ੍ਹਾਂ ਨਾਲ ਘੱਟੋ ਘੱਟ ਤੁਸੀਂ ਟਾਈਮ ਤਾਂ ਵੇਸਟ ਕਰਦੇ ਹੀ ਆ। ਜੀ ਬਿਲਕੁਲ ਦਲਜੀਤ ਜੀ, ਸਹਿਮਤ ਹਾਂ ਮੈਂ ਤੁਹਾਡੀ ਇਸ ਗੱਲ ਦੇ ਨਾਲ। ਦੇਖੋ ਇਹ ਬੜਾ ਮੁੱਦਾ ਜਦੋਂ ਉੱਠਿਆ ਸੀਗਾ, ਜਦੋਂ ਉਹਨੇ ਕਹਿਣਾ ਹੁੰਦਾ ਨਾ ਮਾਈ ਗਵਰਨਮੈਂਟ, ਉਹਨਾਂ ਨੇ ਕਿਹਾ ਇਕੱਲਾ ਗਵਰਨਮੈਂਟ ਸ਼ਬਦ ਯੂਜ਼ ਕਰਨਾ ਸ਼ੁਰੂ ਕਰਤਾ ਤਾਂ ਸੂਬਾ ਸਰਕਾਰ ਨੇ ਤੇ ਰੋਸ ਅਦਾ ਕੀਤਾ ਸੀ। ਇਹਨਾਂ ਨੇ ਕਿਹਾ ਵੀ ਤੁਸੀਂ ਜੋ ਤੁਹਾਨੂੰ ਲਿਖ ਕੇ ਦਿੱਤਾ ਜਾਂਦਾ ਆ, ਸੰਵਿਧਾਨ ਇਹ ਕਹਿੰਦਾ ਕਿ ਜੋ ਅਸੀਂ ਕੈਬਨਿਟ ਨੇ ਲਿਖ ਕੇ ਦਿੱਤਾ ਤੁਸੀਂ ਉਹਨਾਂ ਨੂੰ ਬੋਲਣਾ, ਤੁਸੀਂ ਮਾਈ ਨਹੀਂ ਬੋਲਣਾ, ਪੜ੍ਹਨਾ ਪੈਣਾ ਆ, ਤੁਸੀਂ ਮਾਈ ਨੂੰ ਕੱਟ ਨਹੀਂ ਸਕਦੇ ਹੈਗੇ। ਉਹਨਾਂ ਨੇ ਫਿਰ ਦੇਖਿਆ ਵੀ ਹਾਂ ਸੰਵਿਧਾਨ ਦੇ ਹਿਸਾਬ ਨਾਲ ਮੈਂ ਫਸਾਂਗਾ, ਮਾਈ ਕਹਿਣਾ ਸ਼ੁਰੂ ਕਰਤਾ ਸੀਗਾ। ਹੁਣ ਰਾਜਪਾਲ ਇਹਦੇ ਵਿੱਚ ਕਹਿ ਲਓ ਕਿ ਚਤੁਰਾਈ ਕੀ ਕਰ ਸਕਦਾ ਹੈ, ਉਹ ਕਿਸੇ ਲਾਈਨ ਨੂੰ ਸਕਿਪ ਕਰ ਸਕਦਾ ਆ। ਜੇ ਉੱਥੇ ਸੂਬਾ ਸਰਕਾਰ ਰੌਲਾ ਪਾਏਗੀ ਨਾ, ਉਹ ਫਿਰ ਇੰਨਾ ਕਾਮਯਾਬ ਨਹੀਂ ਹੋਏਗੀ, ਕੋਈ ਲਾਈਨ ਹੀ ਸਕਿਪ ਕਰਤੀ, ਸੌ ਬਹਾਨੇ ਆ। ਜੇ ਕੋਈ ਲਾਈਨ ਦੇ ਵਿੱਚ ਉਹ ਤਬਦੀਲੀ ਕਰੇ ਜਿਹਦੀ ਸ਼ਿਕਾਇਤ ਆਈ ਵੀ ਸੀਗੀ, ਉਹ ਤਬਦੀਲੀ ਨਹੀਂ ਕਰ ਸਕਦਾ। ਉਹ ਪੜ੍ਹਨ ਤੋਂ ਪਹਿਲਾਂ, ਉਸ ਕੈਬਨਿਟ 'ਚ ਬੋਲਣ ਤੋਂ ਪਹਿਲਾਂ ਦੁਬਾਰਾ ਕੈਬਨਿਟ ਨੂੰ ਉਹ ਲੈਟਰ ਪਾ ਸਕਦਾ ਆ, ਭੇਜ ਸਕਦਾ ਕਿ ਇਹਦੇ ਵਿੱਚ ਤੁਸੀਂ ਕੋਈ ਰਿਕਮੈਂਡੇਸ਼ਨ, ਮੋਡੀਫਿਕੇਸ਼ਨ ਵਰਡ ਨਹੀਂ ਮੈਂ ਵਰਤ ਰਿਹਾ ਹੈਗਾ, ਤਬਦੀਲੀ ਨਹੀਂ, ਕਿ ਰਿਕਮੈਂਡ ਕਰਦਾ ਕਿ ਇਹਦੇ ਵਿੱਚ ਕੋਈ ਨਵੀਂ ਰਿਕਮੈਂਡੇਸ਼ਨ ਮੈਂ ਆਹ ਸੋਚੇ ਤੁਸੀਂ ਇੱਦਾਂ ਕਰ ਸਕਦੇ ਆ। ਉਸ ਤੋਂ ਬਾਅਦ ਕੈਬਨਿਟ ਨੇ ਜੋ ਉਹਨੂੰ ਪਾਇਆ ਆ ਉਹਦਾ ਪੜ੍ਹਨ ਦਾ ਫਰਜ਼ ਬਣਦਾ। ਇਹ ਸੰਵਿਧਾਨ ਸਾਡਾ ਇਹ ਕਹਿੰਦਾ ਆ। ਤੇ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਵਰਡ ਆਪਾਂ ਯੂਜ਼ ਕਰਦੇ ਆ ਮਾਈ ਗਵਰਨਮੈਂਟ, ਇਟ ਇਜ਼ ਯੂਅਰ ਗਵਰਨਮੈਂਟ ਬਟ ਯੂ ਆਰ ਨਾਟ ਦ ਗਵਰਨਮੈਂਟ। ਮਸਲਾ ਹੁਣ ਇੱਥੇ ਅੜਿਆ ਹੋਇਆ ਹੈ। ਰਾਜਪਾਲ ਕਹਿੰਦਾ ਕਿ ਮੈਂ ਸਰਕਾਰ ਹਾਂ, ਤੇ ਜੇ ਹੁਣ ਭਾਰਤੀ ਸੰਵਿਧਾਨ ਦੇ ਹਿਸਾਬ ਨਾਲ ਦੇਖੀਏ ਜੀ ਭਾਈ ਤੁਸੀਂ ਹੀ ਸਰਕਾਰ ਆ, ਫਿਰ ਜਿਹੜਾ ਇੰਨਾ ਖਰਚਾ ਕਰਕੇ ਇਹ ਇੰਨਾ ਵਿਧਾਇਕ ਦਲ ਬਣਾਇਆ ਹੋਇਆ, ਫਿਰ ਇਹਨਾਂ ਨੂੰ ਘਰੇ ਬਿਠਾ ਦਿਓ, ਆਪਣੇ ਘਰ ਜਾ ਕੇ ਚਾਹਾਂ ਪੀਣੇ, ਇਹਨਾਂ ਨੂੰ ਕਾਹਨੂੰ ਤੋਰਿਆ ਫਿਰਿਆ ਹੋਇਆ ਆ, ਡਿਸੀਜ਼ਨ ਲਈ ਜਾਓ, ਆਪਣਾ ਸਾਰਾ ਕੰਮ ਚਲਾਈ ਜਾਓ। ਸੋ ਸਭ ਤੋਂ ਪਹਿਲਾਂ ਤਾਂ ਇਹੀ ਦੇਖਣਾ ਪੈਣਾ ਕਿ ਫਿਰ ਸਰਕਾਰ ਹੈ ਕੌਣ ਆ। ਸਰਕਾਰ ਉਹ ਆ ਜਿਹੜੀ ਲੋਕਾਂ ਨੇ MLA ਚੁਣ ਕੇ ਸਾਨੂੰ ਭੇਜੇ ਹੋਏ ਆ, ਉਹਨਾਂ ਨੂੰ ਆਜ਼ਾਦ ਹੋ ਕੇ ਕੰਮ ਕਰਨ ਦਿਓ। ਬਿਲਕੁਲ ਜੀ। ਤੇ ਖੈਰ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇੱਕ ਸ਼ਬਦਾਵਲੀ ਸ਼ੁਰੂ ਹੋ ਗਈ ਹੈ, ਹੁਣ ਤਾਂ ਅੱਜ ਕੱਲ੍ਹ ਤਾਂ ਇਹ ਹੋ ਜਾਂਦਾ ਕਿ ਟਵਿੱਟਰ ਜੰਗ ਇੱਕ ਚੱਲ ਰਹੀ ਆ ਕਿ ਭਗਵੰਤ ਮਾਨ ਹੋਣੀ ਟਵਿੱਟਰ ਦੇ ਉੱਤੇ ਉਹਦਾ ਜਵਾਬ ਜਿਹੜਾ ਆ ਉਹਦੇ ਉੱਤੇ ਹੁਣ ਸਿੱਧਾ ਆਮਣ ਸਾਹਮਣੇ ਤੇ ਜਿਹੜਾ ਬਹੁਤ ਘੱਟ ਵਾਸਤਾ ਪੈਂਦਾ, ਪਰ ਫਿਰ ਵੀ ਇੱਕ ਰਿਸਪੈਕਟ ਜ਼ਰੂਰ ਬਣਦੀ ਆ ਜੇ ਤੁਸੀਂ ਤਾਲਮੇਲ ਆਪਸ ਦੇ ਵਿੱਚ ਰੱਖਦੇ ਆ ਤੇ ਉਹਦੇ ਵਿੱਚ ਤੁਸੀਂ ਤਾਕਤ ਦੀ ਬਜਾਏ ਜਾਂ ਹੰਕਾਰ ਦੇ ਨਾਲ ਦੋਨੋਂ, ਜੇ ਆਪਾਂ CM ਵੀ ਆਪਣਾ ਰੱਖ ਲਈਏ ਤੇ ਆਪਣਾ ਰਾਜਪਾਲ ਵੀ ਰੱਖ ਲਈਏ, ਦੋਨੋਂ ਅੱਖੜ ਜਿੱਦਾਂ ਸ਼ਬਦ ਤੁਸੀਂ ਪਹਿਲਾਂ ਯੂਜ਼ ਕੀਤਾ ਜੀ, ਅੱਖੜ ਨੇ ਦੋਨੋਂ ਹੀ, ਕਿ ਇੱਕ ਦੂਜੇ ਦੇ ਨਾਲ ਜੇ ਇਹੀ ਸਤਿਕਾਰ ਦੇ ਨਾਲ, ਭਾਵਨਾ ਦੇ ਨਾਲ ਕੰਮ ਹੁੰਦਾ, ਸ਼ਾਇਦ ਇਹ ਸੂਬੇ ਦੀ ਬਿਹਤਰੀ ਦੇ ਵਾਸਤੇ ਬਹੁਤ ਵਧੀਆ ਹੋ ਸਕਦਾ ਆ। ਜੀ ਦਲਜੀਤ ਜੀ, ਸੰਵਿਧਾਨ ਔਰ ਕਹਿ ਲਓ ਕਿ ਸੂਬਾ ਸਰਕਾਰ ਦੇ ਲਈ ਇਹ ਚੰਗਾ ਹੁੰਦਾ ਕਿ ਜਦੋਂ ਇਹਨਾਂ ਦੀ ਸੁਰ ਮਿਲਦੀ ਹੋਵੇ। ਮਾੜਾ ਮੋਟਾ ਚੱਲਦਾ ਹੁੰਦਾ ਆ, ਪਰ ਸੁਰ ਭਾਰਤ ਦੇ ਲੋਕਤੰਤਰ ਦੇ ਵਿੱਚ ਤਾਂ ਇਹੀ ਆ ਵੀ ਜਦੋਂ ਸੈਂਟਰ ਗਵਰਨਮੈਂਟ ਕਿਸੇ ਸੂਬੇ ਦੇ ਵਿੱਚ ਆਪਣੀ ਸਰਕਾਰ ਨਹੀਂ ਬਣਾਉਂਦੀ ਹੈਗੀ, ਫਿਰ ਇਹ ਗਵਰਨਰ ਦੇ ਥਰੂ ਉੱਥੇ ਕੋਈ ਨਾ ਕੋਈ ਉਹਨਾਂ ਨੇ ਅੜਿੱਕਾ ਪਾਈ ਰੱਖਣਾ ਕਿ ਇਹਨਾਂ ਨੂੰ ਕੰਮ ਨਾ ਕਰਨ ਦਿਓ। ਤੇ ਉਹ ਮਸਲਾ ਪੰਜਾਬ ਦਾ ਵੀ ਇਹੀ ਬਣਿਆ ਹੋਇਆ ਤੇ ਆਪਣੀਆਂ ਦੋਨਾਂ ਸਟੇਟਾਂ ਦਾ। ਪਰ ਇਹ ਜ਼ਰੂਰ ਇਹਦੇ ਨਾਲ ਫਿਰ ਇਹ ਹੋ ਜਾਂਦਾ ਘੱਟੋ ਘੱਟ ਵੀ ਜਿੰਨੀਆਂ ਵੀ ਸਰਕਾਰਾਂ, ਚਾਹੇ ਕਾਂਗਰਸ ਚਾਹੇ BJP, ਇਹਨਾਂ ਨੇ ਡੈਮੋਕ੍ਰੇਸੀ ਨੂੰ ਦਬਾਉਣ ਦੇ ਲਈ ਜੋ ਸੰਵਿਧਾਨ ਦੀ ਅਸਲੀ ਭਾਵਨਾ ਕਿ ਜਿਹੜੀ ਡੈਮੋਕ੍ਰੇਸੀ ਆ, ਲੋਕਾਂ ਦਾ ਰਾਜ ਖਤਮ ਕਰਨ ਦੇ ਲਈ ਕਾਂਗਰਸ ਨੇ, ਭਾਜਪਾ ਨੇ ਪੂਰਾ ਬਾਹ ਲਾਇਆ। ਜੀ ਬਿਲਕੁਲ। ਪਰ ਇੱਥੇ ਦਲਜੀਤ ਜੀ ਆਪਾਂ ਨੂੰ ਕਿਉਂਕਿ ਸੰਵਿਧਾਨ ਤਾਂ ਦੇਖੋ ਸਾਰਿਆਂ ਦੇ ਲਈ ਖੁੱਲ੍ਹਾ ਹੀ ਪਿਆ, ਲੋਕਾਂ ਨੂੰ ਵੀ ਚਾਹੀਦਾ ਕਿ ਸੰਵਿਧਾਨ ਨੂੰ ਪੜ੍ਹੋ। ਜੇ ਇਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਕਿ ਭਾਰਤ ਪਾਕਿਸਤਾਨ ਕੋਈ ਮੈਚ ਬਣਾਉਂਦੇ ਆ, ਐਵੇਂ ਸਵਾਦ ਦੇਣ ਲਈ ਤੁਹਾਨੂੰ ਇੱਧਰ ਫਸਾ ਦਿੰਦੇ ਆ, ਤੁਹਾਡੀਆਂ ਸਮੱਸਿਆਵਾਂ ਤਾਂ ਹੋਰ ਨੇ, ਵੀ ਤੁਸੀਂ ਵੀ ਥੋੜ੍ਹਾ ਇਹਨਾਂ ਤੋਂ ਕੰਨੀ ਕਤਰਾਓ, ਤੁਸੀਂ ਇਹਨਾਂ ਨੂੰ ਨੈਗਲੈਕਟ ਕਰੋ। ਇਹਦੇ ਵਿੱਚ ਲੋਕ ਵੀ ਸਮਝਣ ਕਿ ਜਿਹੜੀ ਰਾਜਪਾਲ ਦੀ ਅਕਾਊਂਟੇਬਿਲਿਟੀ ਆ ਉਹ ਹੈ ਕੀ ਆ। ਦੇਖੋ ਦਲਜੀਤ ਜੀ, ਰਾਜਪਾਲ ਦੀ ਅਕਾਊਂਟੇਬਿਲਿਟੀ ਕੋਈ ਹੈ ਹੀ ਨਹੀਂ। ਰਾਜਪਾਲ ਦੀ ਕੋਈ ਅਕਾਊਂਟੇਬਿਲਿਟੀ ਨਹੀਂ ਹੈਗੀ। MLA ਜਿਹੜੇ ਚੁਣ ਕੇ ਆਉਂਦੇ ਉਹਨਾਂ ਦੀ ਅਕਾਊਂਟੇਬਿਲਿਟੀ ਆ, ਉਹ ਲੋਕਾਂ ਦੇ ਪ੍ਰਤੀ ਜਵਾਬਦੇਹ ਆ। ਰਾਜਪਾਲ ਸੂਬੇ ਦੇ ਵਿੱਚ ਰਾਜਪਾਲ ਲੱਗਿਆ ਹੋਇਆ, ਪ੍ਰੋਹਤੋਂ ਰਾਜਪਾਲ ਆਪਣਾ ਕੰਮ ਕਰ ਰਹੇ ਆ।
ਰਾਜਪਾਲ ਕੰਮ ਚੰਗਾ ਕਰਦਾ ਨਹੀਂ ਕਰਦਾ, ਲੋਕ ਕੀ ਕਰ ਲੈਣਗੇ? ਕੁਝ ਵੀ ਨਹੀਂ। ਸਾਡਾ ਕੋਈ ਐਮਐਲਏ ਕੰਮ ਨਹੀਂ ਚੰਗਾ ਕਰਦਾ, 5 ਸਾਲਾਂ ਬਾਅਦ ਉਹ ਐਮਐਲਏ ਅਸੀਂ ਲਾ ਤਾਂ ਸਕਦੇ ਹਾਂ। ਇਹਦਾ ਮਤਲਬ ਐਮਐਲਏਜ਼ ਲਈ ਸਾਡੇ ਲੋਕਾਂ ਦੇ ਪ੍ਰਤੀ ਜਾਂ ਸਾਡੇ ਉਸ ਸੂਬੇ ਦੇ ਲੋਕਾਂ ਦੇ ਲਈ ਅਕਾਊਂਟੇਬਿਲਿਟੀ ਬਣਦੀ ਆ, ਉਹ ਸਾਡੇ ਉੱਤਰਦਾਈ ਆ, ਅਸੀਂ ਉਹਨਾਂ ਦੀ ਖਿਚਾਈ ਕਰਾਂਗੇ। ਅਸੀਂ ਫਿਰ ਰਾਜਪਾਲ ਤੋਂ ਕੀ ਲੈਣਾ ਹੈ? ਕਿਉਂਕਿ ਸਾਡੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ, ਜੇ ਆਪਾਂ ਹੋਰ ਵੀ ਇਹਨੂੰ ਜ਼ਿਆਦਾ ਬਰੋਡ ਵਿੱਚ ਲੈ ਕੇ ਜਾਈਏ, ਜੇ ਸੰਵਿਧਾਨ ਜਿਹੜਾ ਕਹਿੰਦਾ ਉਹ ਤਾਂ ਪੰਚਾਇਤੀ ਰਾਜ ਦਾ ਹਾਮੀ ਆ, ਉਹ ਤਾਂ ਇਹ ਕਹਿੰਦਾ ਆ ਕਿ ਐਮਐਲਏ ਦੇ ਨਾਲੋਂ ਵੀ ਜ਼ਿਆਦਾ ਪਾਵਰਾਂ ਇੱਕ ਸਰਪੰਚ ਦੇ ਕੋਲ ਆ। ਬਿਲਕੁਲ। ਇੱਕ ਮੈਨੂੰ ਦੋਸਤ ਨੇ ਕਿਹਾ, ਕਹਿੰਦਾ ਨਹੀਂ ਜੀ ਇਦਾਂ ਹੋ ਨਹੀਂ ਸਕਦਾ, ਐਮਐਲਏ ਤਾਂ ਇਹ ਸਾਡੇ ਬਹੁਤ ਕੰਮ ਕਰਾਉਂਦਾ। ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਕਿ ਜਿਹੜਾ ਐਮਐਲਏ ਉਹ ਗ੍ਰਾਂਟ ਨਹੀਂ ਦੇ ਸਕਦਾ, ਸਰਪੰਚ ਜਿਹੜਾ ਆ ਗ੍ਰਾਂਟ ਯੂਜ਼ ਵੀ ਕਰਦਾ, ਗ੍ਰਾਂਟ ਲੈਂਦਾ ਵੀ ਆ, ਸ਼ਾਮ ਲਾਟਾਂ ਦੇ ਪੈਸੇ ਵੀ ਇਕੱਠੇ ਕਰਦਾ। ਤੁਹਾਡੇ ਜਿੰਨੇ ਵੀ ਸਰਟੀਫਿਕੇਟ ਬਣਦੇ ਆ, ਚਾਹੇ ਉਹ ਕੋਈ ਜਾਤੀ ਪ੍ਰਮਾਣਕ ਸਰਟੀਫਿਕੇਟ ਆ, ਚਾਹੇ ਕੋਈ ਵਿਆਹ ਦਾ ਆ, ਕੋਈ ਵੀ ਰੱਖ ਲਓ, ਨੈਕ ਸੁੱਕ ਕੋਈ ਵੀ ਰੱਖ ਲਓ, ਉਹਦੇ ਵਿੱਚ ਸਰਪੰਚ ਦੀ ਮੋਹਰ ਜਿਹੜੀ ਆ ਲੱਗਦੀ ਆ। ਜਿਹਦੀ ਸੰਵਿਧਾਨ ਦੀ ਭਾਵਨਾ ਆ 3 ਟਾਇਰ ਦੀ ਗੱਲ ਕੀਤੀ ਉਹਨਾਂ ਨੇ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ, ਤਿੰਨਾਂ ਨੂੰ ਹੀ ਨਗਲੈਕਟ ਕਰਕੇ ਸਾਡੀ ਜਿਹੜੀ ਡੈਮੋਕ੍ਰੇਸੀ ਵਿੱਚ ਐਡਾ ਭਰਮ ਪਾ ਦਿੱਤਾ ਗਿਆ ਕਿ ਐਮਐਲਏ ਤੋਂ ਹੀ ਸਟਾਰਟ ਕੀਤਾ ਤੇ ਰਾਜਪਾਲ ਤੱਕ ਖਤਮ ਕਰ ਦਿੱਤਾ। ਜਿਹੜੀਆਂ ਚੀਜ਼ਾਂ ਸੀਗੀਆਂ ਸਾਨੂੰ ਸਮਝਣ ਦੀ ਜਾਂ ਆਮ ਲੋਕਾਂ ਨੂੰ ਲੋੜ ਆ ਉਹਦੇ ਬਾਰੇ, ਉਹਦੇ ਉੱਤੇ ਗੱਲ ਨਹੀਂ, ਵਿਚਾਰ ਚਰਚਾ ਜਿਹੜੀ ਕੀਤੀ। ਸੀਐਮ ਕਦੀ ਇਹ ਨਹੀਂ ਕਹਿ ਰਿਹਾ ਕਿ ਐਮਐਲਏ ਦੇ ਨਾਲੋਂ ਸਾਡੇ ਜਿਹੜਾ ਤਾਂ ਸਰਪੰਚਾਂ ਨੂੰ ਪਾਵਰ ਜਿਹੜੀ ਜ਼ਿਆਦਾ ਆ, ਇਹਨਾਂ ਨੂੰ ਜ਼ਿਆਦਾ ਹੋਰ ਵੀ ਸ਼ਕਤੀਆਂ ਦੇਣੀਆਂ ਨਹੀਂ, ਘੱਟੋ ਘੱਟ ਲੋਕਾਂ ਤੱਕ ਪਹੁੰਚਾਈਆਂ ਜਾਣ ਕਿ ਐਮਐਲਏ ਦੇ ਨਾਲੋਂ ਸਰਪੰਚ ਜਿਹੜਾ ਆ ਉਹਨੂੰ ਜ਼ਿਆਦਾ ਰਿਸਪੈਕਟ ਮਿਲਣੀ ਚਾਹੀਦੀ ਆ। ਬਿਲਕੁਲ ਦਲਜੀਤ ਜੀ, ਮੈਂ ਇਹਨੂੰ ਹੋਰ ਸੌਖਾ ਕਰ ਦਿੰਦਾ। ਇਹ ਗੱਲ ਤਾਂ ਸਾਰੀ ਲੋਕਾਂ ਦੇ ਉੱਪਰ ਆਉਂਦੀ ਆ। ਇਹਨਾਂ ਬਿਆਨਬਾਜ਼ੀਆਂ ਨੂੰ ਮੈਂ ਕਹਿੰਦੇ, ਉਹ ਕਹਿੰਦੇ ਨਾ ਵੀ ਮੈਂ ਫਿਰ ਸੁਪਰੀਮ ਕੋਰਟ ਚਲ ਜਾਊਂਗਾ, ਮੈਂ ਰਾਸ਼ਟਰਪਤੀ ਕੋਲ ਚਲ ਜਾਊਂਗਾ। ਉਹ ਵੀ ਤੁਸੀਂ ਰਾਸ਼ਟਰਪਤੀ ਨੂੰ ਮੰਨਦੇ ਕੀ ਆ? ਰਾਸ਼ਟਰਪਤੀ ਦਾ ਖੁੱਡੇ ਲੈਣ ਲੱਗਿਆ ਆ। ਰਾਸ਼ਟਰਪਤੀ ਨੂੰ ਤਾਂ ਮੋਰੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪੈਣਾ ਆ। ਸੁਪਰੀਮ ਕੋਰਟ ਦੇ ਵਿੱਚ ਇਹੋ ਜਿਹੇ ਜਿਹੜੇ ਤਲਖੀ ਵਾਲੇ ਬਿਆਨ ਹੁੰਦੇ ਆ, ਇਹਨਾਂ ਦੀ ਕੋਈ ਮਹੱਤਤਾ ਨਹੀਂ ਹੈਗੀ, ਉੱਥੇ ਝਾੜ ਪੈ ਜਾਏਗੀ, ਇਹਨਾਂ ਨੂੰ ਵੀ ਸ਼ਰਮਿੰਦਗੀ ਹੋਏਗੀ ਤੇ ਉੱਧਰ ਸੂਬਾ ਸਰਕਾਰ ਨੂੰ ਤਾਂ ਨਾਲ ਸ਼ਰਮਿੰਦਗੀ ਲੈਣੀ ਪੈਣੀ ਆ। ਲੋਕਾਂ ਨੂੰ, ਆਵਾਮ ਨੂੰ, ਖਾਸ ਕਰਕੇ ਜਿਹੜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਸਮਝਣ ਦੀ ਕੀ ਲੋੜ ਆ? ਜਿਹੜਾ ਭਾਰਤੀ ਸੰਵਿਧਾਨ ਆ, ਜੇ ਦਲਜੀਤ ਜੀ ਉਹਦੇ ਵਿੱਚ ਇਹ ਦੇਖੀਏ ਵੀ ਸਭ ਤੋਂ ਕੰਟਰੋਵਰਸੀ ਪੋਜੀਸ਼ਨ ਕਿਹੜੀ ਆ? ਸੀਐਮ ਤਾਂ ਬਹੁਤ ਸੇਫ ਆ। ਸੀਐਮ ਕੰਟਰੋਵਰਸੀ ਪੋਜੀਸ਼ਨ ਨਹੀਂ ਹੈਗੀ, ਕਿਉਂਕਿ ਇਲੈਕਟ ਹੋ ਕੇ ਆਇਆ, ਇੱਕ ਐਮਐਲਏ ਸੀਗਾ, ਉਹਨਾਂ ਨੇ ਆਪਣਾ ਨੇਤਾ ਬਣਾ ਦਿੱਤਾ। ਕੰਟਰੋਵਰਸੀ ਪੋਜੀਸ਼ਨ ਹੀ ਇਸ ਗਵਰਨਰ ਦੀ, ਰਾਜਪਾਲ ਦੀ। ਇਹ ਪੱਦੇ ਹੀ ਇਹੋ ਜਿਹਾ ਆ ਕਿ ਹੁਣ ਪਦ ਦੇ ਵੀ 2 ਮਤਲਬ ਬਣਦੇ ਆ ਕਿ ਕਿਸੇ ਨੂੰ ਚੰਗਾ ਲੱਗਦਾ, ਕਿ ਨਹੀਂ ਚੰਗਾ ਲੱਗਦਾ ਹੈਗਾ। ਸੋ ਇਹ ਪਦ ਵੀ ਕੰਟਰੋਵਰਸੀ ਪਦਵੀ ਆ, ਕਿਉਂਕਿ ਸੈਂਟਰ ਨੇ ਨਿਯੁਕਤ ਕਰਨਾ ਹੁੰਦਾ, ਸਾਡੇ ਲੋਕਾਂ ਨੇ ਨਿਯੁਕਤ ਕਰਨਾ। ਸਾਡੀ ਨਿਗਾਹ ਦੇ ਵਿੱਚ ਹਮੇਸ਼ਾ ਇਹੀ ਰਹਿਣਾ ਆ ਕਿ ਇਹ ਜਸੂਸ ਦੇ ਤੌਰ ਤੇ, ਏਜੰਟ ਦੇ ਤੌਰ ਤੇ ਕੰਮ ਕਰਦਾ ਆ। ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਪਾ ਦੇਵਾਂ, ਜੇ ਇਹ ਜਸੂਸ ਦੇ ਤੌਰ ਤੇ ਕੰਮ ਕਰਦਾ, ਇਹਦਾ ਮਤਲਬ ਇਹਦੇ ਬੌਸ ਤਾਂ ਦਿੱਲੀ ਵਾਲੇ ਹੋਏ, ਅਸੀਂ ਤਾਂ ਦਿੱਲੀ ਵਾਲੇ ਹੀ ਕਹਾਂਗੇ ਜੀ। ਪਿਛਲੇ ਸਾਲਾਂ ਦੇ ਜਿੰਨੇ ਬਣਾਏ ਜਾਂਦੇ ਚਹੇਤੇ, ਪਿਛਲੇ ਸਾਲਾਂ ਦੇ ਵਿੱਚ ਹੋ ਸਕਦਾ ਕਿ ਉਦੋਂ ਕਾਂਗਰਸ ਦੇ ਸੀਗੇ, ਹੁਣ ਦਿੱਲੀ ਦੇ ਬੀਜੇਪੀ ਦੀ ਹਕੂਮਤ ਹੈ, ਤਾਂ ਉਸ ਹਿਸਾਬ ਨਾਲ ਚੱਲਦੇ ਆ। ਤੇ ਇੱਕ ਜਦੋਂ ਦਲਜੀਤ ਦੀ ਆਪਾਂ ਗੱਲ ਕਰਦੇ ਆ ਕਿ ਮਾਈ ਗਵਰਨਮੈਂਟ, ਉਸ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ, ਇਹ ਤਾਂ ਬੋਲੇ ਸਾਡੇ ਚਰਚਾ 'ਚ ਨਹੀਂ ਕਦੀ ਆਉਂਦਾ ਹੈਗਾ, ਉਹ ਮੈਂ ਲੱਭ ਕੇ ਲੈ ਕੇ ਆਇਆ। ਮਾਈ ਗਵਰਨਮੈਂਟ ਬਾਅਦ ਨਾਲ ਹੀ ਇਸ ਰਾਜਪਾਲ ਦੀ ਕਹਿ ਲਓ ਕਿ ਉਹਦਾ ਨਾ ਕਵਰ ਦੇ ਵਿੱਚ ਉਹਨੂੰ ਕਰ ਦਿੱਤਾ ਕਿ ਭਾਈ ਤੇਰੀ ਗਵਰਨਮੈਂਟ, ਪਰ ਤੂੰ ਕੀ ਆ, ਹੀ ਇਜ਼ ਬਾਉਂਡ ਵਿਦ ਦ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ। ਜੋ ਤੈਨੂੰ ਕੈਬਨਿਟ ਦੇ ਵਿੱਚੋਂ ਲਿਖ ਕੇ ਆਉਂਦਾ ਆ, ਜਾਂ ਉਹ ਐਮਐਲਏਜ਼ ਨੇ ਸੋਚਿਆ ਆ, ਉਹ ਜੋ ਤੈਨੂੰ ਆਇਆ ਆ, ਤੂੰ ਉਹਦੇ ਲਈ ਬਾਉਂਡ ਆ, ਤੂੰ ਉਹ ਬੋਲਣਾ ਆ। ਤੈਨੂੰ ਨਹੀਂ ਚੰਗਾ ਲੱਗਦਾ, ਤੂੰ ਨਾ ਬੋਲ ਕੇ ਜਾ, ਪਰ ਤੂੰ ਡਿਸਟਰਬੈਂਸ ਨਹੀਂ ਕ੍ਰੀਏਟ ਕਰ ਸਕਦਾ। ਸਾਡੇ ਹੁਣ ਸੂਬਿਆਂ ਦੇ ਵਿੱਚ ਉਹ ਡਿਸਟਰਬੈਂਸ ਹੋਈ ਪਈ ਆ। ਇਹਦਾ ਮਤਲਬ ਕਿ ਆ ਕੇ ਕੌਂਸਲ ਆਫ ਮਿਨਿਸਟਰ ਦੀ ਰਾਏ ਦੇ ਨਾਲ ਰਾਜਪਾਲ ਨੂੰ ਨਾ ਸੰਵਿਧਾਨ ਨੇ ਬੰਨਿਆ ਹੋਇਆ ਆ, ਪਰ ਇੱਥੇ ਖੁੱਲੇ ਫਿਰਦੇ ਆ। ਮਸਲਾ ਦਲਜੀਤ ਜੀ ਸਾਰਾ ਇਹ ਬਣਿਆ ਹੋਇਆ ਹੈ ਜੀ। ਬਿਲਕੁਲ। ਤੇ ਸੰਵਿਧਾਨ ਤੋਂ ਬਗੈਰ ਜਿਹੜੇ ਖੁੱਲੇ ਫਿਰਦੇ ਆ, ਤੇ ਇਸ ਗੱਲ ਦੇ ਉੱਤੇ ਜੇਕਰ ਜ਼ਰੂਰ ਬਣਨਾ ਪੈਂਦਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਪੂਰੀ ਤਰ੍ਹਾਂ ਕੰਮ ਨਹੀਂ ਕੀਤਾ ਜਾਂਦਾ, ਜਾਂ ਇਹ ਹੋ ਜਾਂਦਾ ਕਿ ਕਈ ਵਾਰੀ ਅਸੀਂ ਉਂਗਲ ਚੱਕਣ ਲੱਗ ਜਾਂਦੇ ਹਾਂ ਸੰਵਿਧਾਨ ਦੇ ਉੱਤੇ। ਪਰ ਜਦੋਂ ਅਸੀਂ ਸੰਵਿਧਾਨ ਦੇਖਦੇ ਹਾਂ ਕਿ ਜੇ ਅੱਜ ਦੇਸ਼ ਜਿਹੜਾ ਕਿ ਇੱਕ ਕਬੀਲਿਆਂ ਦੇ ਵਿੱਚ ਲੋਕ ਰਹਿੰਦੇ ਆ, ਉਹਨਾਂ ਨੂੰ ਇੱਕ ਤਰ੍ਹਾਂ ਬਾਉਂਡ ਕਰਕੇ ਰੱਖਿਆ, ਸ਼ਾਇਦ ਸੰਵਿਧਾਨ ਹੀ ਆ। ਪਰ ਜਿਸ ਤਰੀਕੇ ਦੇ ਨਾਲ ਇਹ ਕੁਝੀਆਂ ਚਾਲਾਂ ਚੱਲਦੇ ਆ, ਉਹਨੂੰ ਤੋੜ ਮਰੋੜਨ ਕਰਨ ਦੇ ਲਈ ਉਹ ਤੋਂ ਜਿਹੜਾ ਆ ਇਹ ਜ਼ਰੂਰ ਸ਼ੱਕੀ ਤਬੀਅਤ ਵਾਲੇ ਜਿਹੜੇ ਲੋਕ ਆ ਉਹ ਜ਼ਰੂਰ ਨਸ਼ਰ ਹੋਣੇ ਚਾਹੀਦੇ ਆ। ਤੁਹਾਡਾ ਕੋਈ ਵਿਚਾਰ ਹੋਵੇ ਤਾਂ ਤੁਸੀਂ ਜ਼ਰੂਰ ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਦਲਜੀਤ ਜਾਂਦੇ ਜਾਂਦੇ ਮੈਂ ਇਹਦੇ ਵਿੱਚ ਹੋਰ ਜ਼ਰੂਰ ਕੁਝ ਐਡ ਕਰਦਾ ਚੱਲ ਦਵਾਂ। ਉਹਨਾਂ ਸਾਡੀ ਜਿਹੜੀ ਇਹ ਗੱਲਬਾਤ ਹੈ ਉਹਦੇ ਵਿੱਚ ਥੋੜਾ ਵਜਨ ਵੀ ਪੈ ਜਾਏਗਾ ਤੇ ਗੱਲ ਥੋੜੀ ਸਾਫ਼ ਵੀ ਹੋ ਜਾਏਗੀ, ਸਾਡੇ ਦਰਸ਼ਕਾਂ ਨੂੰ ਵੀ ਕਲੀਅਰ ਹੋ ਜਾਏਗਾ ਵੀ ਯਾਰ ਇਸ ਪਦ ਦੀ ਜਿਹੜੀ ਅਹਿਮੀਅਤ ਆ, ਵੈਸੇ ਤਾਂ ਬੜੀ ਮਾਣਯੋਗ ਅਹਿਮੀਅਤ ਆ, ਪਰ ਜਿਸ ਹਿਸਾਬ ਨਾਲ ਇਹ ਬੰਦੇ ਚੱਲਦੇ ਆ ਨਾ ਸਟੇਟਾਂ ਦੇ ਵਿੱਚ, ਹੈ ਕੁਛ ਨਹੀਂ ਇਹਨਾਂ ਦੇ ਵਿੱਚ, ਇਹ ਕੁਛ ਨਹੀਂ ਕਰ ਸਕਦੇ ਹੈਗੇ। 2 ਐਗਜ਼ਾਮਪਲਾਂ ਦੇ ਨਾਲ ਮੈਂ ਖਤਮ ਕਰਦਾ ਚੱਲੂੰਗਾ। ਇੱਕ ਤਾਂ ਦੇਖੋ, ਜਿਸ ਸੂਬੇ ਦੇ ਵਿੱਚ ਸੈਂਟਰ ਦੀ ਸਰਕਾਰ ਨਹੀਂ ਹੈਗੀ,
ਉਹਨਾਂ ਨੇ ਬੰਦਾ ਹੀ ਵਿਚੋਲਾ ਬਣਾ ਕੇ ਉੱਥੇ ਭੇਜਿਆ ਕਿ ਤੂੰ ਤੰਗ ਕਰ ਇਹਨਾਂ ਨੂੰ ਪਰੇਸ਼ਾਨ ਕਰ, ਤਾਂ ਕਿ ਕੁਝ ਪਰੇਸ਼ਾਨ ਵੀ ਹੋਣ, ਕੁਝ ਗਲਤੀਆਂ ਵੀ ਕਰਨ, ਤੇ ਸ਼ਾਇਦ ਸਾਨੂੰ ਬਹਾਨਾ ਹੀ ਮਿਲ ਜਾਵੇ ਅਸੀਂ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਹੈ। ਉਹ ਚਲੋ ਬਹੁਤ ਵੱਡੀਆਂ ਗੱਲਾਂ ਹੁੰਦੀਆਂ। ਜਿਹੜੇ ਗਵਰਨਰ ਸੂਬਿਆਂ ਦੇ ਵਿੱਚ ਫਿਕਸ ਕੀਤੇ ਹੁੰਦੇ ਨੇ, ਅਸੰਵਿਧਾਨਿਕ ਵਰਤਾਰਾ ਉਹ ਕਿੱਦਾਂ ਕਰਦੇ ਆ। ਜੇ ਆਪਾਂ ਉਹਦੀ ਐਗਜ਼ਾਮਪਲ ਫੜਨੀ ਹੋਵੇ, ਤਾਜ਼ੀ ਐਗਜ਼ਾਮਪਲ ਫੜ ਲੈਂਦੇ ਆ। ਆਪਣੇ ਕੋਲ ਪੰਜਾਬ ਯੂਨੀਵਰਸਿਟੀ ਦਾ ਭਾਸ਼ਾ ਦਾ ਮੁੱਦਾ ਫਸਿਆ ਹੋਇਆ ਸੀਗਾ। ਜਦੋਂ ਹਰਿਆਣੇ ਦੇ ਸੀਐਮ ਦੇ ਨਾਲ ਪੰਜਾਬ ਦੇ ਸੀਐਮ ਦੀ ਮੁਲਾਕਾਤ ਸੀਗੀ, ਕਰ ਸਕਦੇ ਆ ਮੁਲਾਕਾਤ, ਬੈਠ ਕੇ ਗੱਲਬਾਤ ਕਰ ਸਕਦੇ, ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕੋਈ ਪੁੱਛਣ ਵਾਲਾ ਹੋਵੇ ਕਿ ਉੱਥੇ ਭਾਈ ਗਵਰਨਰ ਤੂੰ ਕੀ ਕਰਦਾ ਸੀਗਾ, ਤੇ ਤੇਰੀ ਤਾਂ ਕੋਈ ਐਸੀਅਤ ਹੀ ਹੈ ਨਹੀਂ ਕਿ ਕੋਈ ਯੂਨੀਵਰਸਿਟੀ ਦੇ ਕਾਉਂਸਲਰ ਉੱਥੇ ਬੈਠ ਜਾਣ ਜਾਂ ਉਹਦੇ ਸਹਾਇਕ ਕਾਉਂਸਲਰ ਉੱਥੇ ਬੈਠ ਜਾਣ, ਉਹ ਕੋਈ ਸਲਾਹ ਦੇ ਦੇਣ। ਤੁਸੀਂ ਉੱਥੇ ਕਰਦੇ ਕੀ ਹੋ, ਕਿਹਦੀ ਹੈਸੀਅਤ ਨਾਲ ਬੈਠੇ, ਤੁਹਾਨੂੰ ਉੱਥੇ ਬਿਠਾਇਆ ਕਿਹਨੇ ਆ। ਚਲੋ ਮੇਰੇ ਹਿਸਾਬ ਨਾਲ ਤਾਂ ਸੰਵਿਧਾਨ ਇਹ ਕਹਿੰਦਾ ਕਿ ਤੁਸੀਂ ਉੱਥੇ ਬੈਠੇ ਨਹੀਂ ਸਕਦੇ। ਜੇ ਤੁਸੀਂ ਬੈਠੇ ਗਏ ਹੋ, ਫਿਰ ਤੁਸੀਂ ਇੱਕ ਪਾਸੇ ਜਿੱਥੇ ਪਿੱਠ ਕਿਉਂ ਥਾਪੜੀ ਜਾਂਦੇ ਹੋ। ਤੁਸੀਂ ਇਸ ਗੱਲ ਦੇ ਵਿੱਚ ਹਾਂ ਕਿਉਂ ਮਿਲਾਉਂਦੇ ਹੋ, ਪੰਜਾਬ ਨੂੰ ਕਹਿੰਦੇ ਹੋ ਚਲੋ ਜੇ 2-4 ਕਾਲਜ ਹੁਣ ਜੁੜ ਵੀ ਜਾਣਗੇ, ਤੁਹਾਡਾ ਕੀ ਜਾਂਦਾ, ਤੁਸੀਂ ਜੋੜ ਲਓ। ਇਹ ਬਿਲਕੁਲ ਅਸੰਵਿਧਾਨਿਕ ਵਰਤਾਰਾ ਆ, ਇਹ ਮਿਸਬਿਹੇਵ ਆ, ਤੇ ਇਹੀ ਹੁੰਦਾ ਆ ਰਾਜਪਾਲ ਵੱਲੋਂ ਪਾਵਰਸ ਦਾ ਮਿਸਯੂਜ਼ ਕਰਨਾ। ਤੇ ਇਹੀ ਅਸੀਂ ਲੋਕਾਂ ਨੇ ਸਮਝਣਾ ਆ। ਇਹਨਾਂ ਦੇ ਬਿਆਨਾਂ ਤੋਂ ਕੁਝ ਨਹੀਂ ਨਿਕਲਣਾ ਹੈਗਾ, ਸਿਰਫ ਭੜਕਾਉਣ ਦੀਆਂ ਗੱਲਾਂ ਆ। ਪਰ ਇੱਥੇ ਮੈਂ ਆਪਣੀ ਜਿਹੜੀਆਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਆ, ਉਹ 'ਚ ਕਾਂਗਰਸ ਵੀ ਆਉਂਦੀ, ਉਹ 'ਚ ਅਕਾਲੀ ਦਲ ਵੀ ਆਉਂਦਾ, ਤੇ ਬਾਕੀ BSP ਵੀ ਆਉਂਦੀ ਆ। ਮੈਂ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਕਿ ਭਾਈ ਤੁਸੀਂ ਵੀ ਸਹੀ ਨਹੀਂ ਚੱਲਦੇ, ਕਿਉਂਕਿ ਇਹਨਾਂ ਨੇ ਵੀ ਕਿਹੜਾ ਪੜ੍ਹਿਆ। ਗਵਰਨਰ ਤੁਹਾਡੀ ਹਿੱਕ ਦੇ ਉੱਪਰ ਬੈਠਾ ਆ। ਅੱਜ ਜਦੋਂ ਗਵਰਨਰ ਅਸੰਵਿਧਾਨਿਕ ਚੱਲਦਾ ਜਾਂ ਮਿਸਬਿਹੇਵ ਕਰਦਾ ਜਾਂ ਪੁੱਠੇ ਸਿੱਧੇ ਜਿਹੇ ਬਿਆਨ ਦਿੰਦਾ ਆ, ਤੁਹਾਨੂੰ ਸੂਬੇ ਦੇ ਲਈ ਖੜਨਾ ਚਾਹੀਦਾ, ਉੱਥੇ ਸੂਬੇ ਦੇ ਹੱਕ 'ਚ ਗੱਲ ਕਰਨੀ ਚਾਹੀਦੀ ਆ। ਇਹ ਨਾ ਸੋਚੋ ਕਿ ਤੁਹਾਡੀ ਆਪੋਜੀਸ਼ਨ 'ਚ ਦੂਜੀ ਸਰਕਾਰ ਬੈਠੀ, ਅਸੀਂ ਕਿਉਂ ਚੁੱਪ ਰਹੀਏ। ਤੁਹਾਨੂੰ ਵੀ ਕਹਿਣਾ ਚਾਹੀਦਾ ਕਿ ਨਹੀਂ ਵੀ ਗਵਰਨਰ ਤੂੰ ਜ਼ਿਆਦਾ ਕਰਦਾ ਆ। ਜਦੋਂ ਵਿਰੋਧੀ ਪਾਰਟੀਆਂ ਤੇ ਜਿਹੜੀ ਮੌਜੂਦਾ ਸਰਕਾਰ ਆ ਸੂਬੇ ਦੀ, ਜੇ ਉਹਨਾਂ ਦੀ ਇੱਕ ਸੁਰ ਇਕੱਠੀ ਮਿਲੂਗੀ ਤੇ ਗਵਰਨਰ ਚੁੱਪ ਕਰ ਜਾਂਦੇ ਹੁੰਦੇ ਆ। ਉਹ ਅਸੰਵਿਧਾਨਿਕ ਗੱਲਾਂ ਬੋਲਦੇ ਨੇ ਗਵਰਨਰ। ਆਮ ਆਦਮੀ ਪਾਰਟੀ ਚਲੋ ਉਹ ਇਸ ਟਾਈਮ ਰਾਜ ਕਰ ਰਹੀ ਆ, ਉਹਨਾਂ ਨੇ ਹਿਸਾਬ ਦੇ ਨਾਲ ਉਹਦਾ ਆਨਸਰ ਦੇਣਾ ਹੁੰਦਾ ਆ। ਪਰ ਸਾਡੇ ਵਿਰੋਧੀ ਕਿਉਂ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਜਾਂਦੇ ਆ। ਇਸ ਕਰਕੇ ਆ ਕਿ ਰਾਜਪਾਲ ਦਾ ਉਹਨਾਂ ਨੂੰ ਪਤਾ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ, ਪਰ ਉਹਨਾਂ ਨੂੰ ਡਰ ਉੱਪਰ ਲਾਇਆ ਨਾ ਵੀ ਜੇ ਅਸੀਂ ਰਾਜਪਾਲ ਨਾਲ ਪੰਗਾ ਲੈਂਦੇ ਆ, ਅਸੀਂ ਸਿੱਧਾ ਸੈਂਟਰ ਨਾਲ ਲੈ ਰਹੇ ਆ। ਸਾਡੇ ਕੋਲ ED ਉੱਪਰ ਬੈਠਾ, CBI ਉੱਪਰ ਬੈਠੀ ਆ, ਹਰ ਇੱਕ ਨੇ ਕਰਪਸ਼ਨ ਕੀਤੀ ਆ, ਹੈ ਨਾ। ਹੁਣ ਤੁਸੀਂ ਆਪ ਦੇਖੋ, ਹੁਣ ਤੱਕ ਦੇ ਜਿਹੜੇ ਰੌਲੇ ਆ, ਇੰਨੇ ਸਾਲਾਂ ਤੋਂ ਰਾਜ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ। ਜਦ ਕਿ ਸਭ ਤੋਂ ਜ਼ਿਆਦਾ ਜਿਹੜਾ ਪਰੇਸ਼ਾਨੀ ਹੈ ਇਸ ਵੇਲੇ ਚਰਨਜੀਤ ਚੰਨੀ, ਜਿਹੜਾ 2-3 ਮਹੀਨੇ ਸ਼ਾਇਦ ਰਿਹਾ, 111 ਦਿਨ ਸ਼ਾਇਦ ਰਿਹਾ, ਉਹ ਬੰਦਾ ਸਭ ਤੋਂ ਜ਼ਿਆਦਾ ਪਰੇਸ਼ਾਨ ਹੋਇਆ। ਉਹਦਾ ਕਾਰਨ ਕੀ ਆ ਵੀ ਉਹੀ ਬੰਦਾ ਸੀ ਜਿਹਨੇ ਮੋਦੀ ਨੂੰ ਸਿੱਧਾ ਚੈਲੰਜ ਕਰ ਦਿੱਤਾ ਸੀ। ਇਹ ਜਿਹੜੀ ਚੀਜ਼ ਆ ਸਾਡੇ ਲੋਕਾਂ ਨੂੰ ਸਮਝਣੀ ਪੈਣੀ ਆ ਕਿ ਜਿਹੜੇ ਲੋਕ ਲਾਅ ਦੇ ਨਾਲ ਕੁਛ ਨਾ ਕੁਛ ਸਿੱਧੀ ਪੰਗੇ ਲੈਂਦੇ ਆ, ਉਹਨਾਂ ਨੂੰ ਨਸ਼ਰ ਜ਼ਰੂਰ ਕਰਨਾ ਚਾਹੀਦਾ ਹੈ। ਇਹ ਨਹੀਂ ਹੁੰਦਾ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੋਰ ਪ੍ਰੋਗਰਾਮ ਦੇ ਵਿੱਚ ਕਿ ਅਸੀਂ WhatsApp ਤੇ Facebook ਦੇ ਉੱਤੇ ਦੇਖਦੇ ਹਾਂ, ਉਸ ਤੋਂ ਬਾਅਦ ਇੱਕ ਰਾਏ ਸਿਰਜ ਦਿੰਦੇ ਹਾਂ ਕਿ ਕਿਹਦੇ ਵੱਲ ਕਮੈਂਟ ਜ਼ਿਆਦਾ ਆਏ ਆ। ਇਹ ਜ਼ਰੂਰੀ ਨਹੀਂ ਵੀ ਸਾਰੇ ਬੰਦੇ Facebook ਯੂਜ਼ ਕਰਦੇ ਆ ਜਾਂ WhatsApp ਦੇ ਉੱਤੇ ਕਮੈਂਟ ਦਿੰਦੇ ਆ ਤੇ ਉਹ ਸਾਰੇ ਸਹੀ ਹੋਣ। ਅਸਲ ਦੇ ਵਿੱਚ ਸਾਨੂੰ ਫਿਰ ਜਦੋਂ ਪਤਾ ਲੱਗਦਾ ਆ 2-3 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਪਰ ਐਤਕੀ ਦੇਰ ਨਹੀਂ ਕਰਨੀ ਆਪਾਂ। ਕੋਈ ਵੀ ਹੁੰਦਾ ਆ ਤੇ ਮੁੱਦਾ ਜਿਹੜਾ ਜ਼ਰੂਰੀ ਆ, ਸੱਚ ਨੂੰ ਸੱਚ ਕਹਿਣਾ ਜਿਹੜਾ ਆ, ਇਹ ਸਾਡਾ ਇੱਕ ਇਖਲਾਕੀ ਫਰਜ਼ ਬਣਦਾ ਆ ਤੇ ਅਸੀਂ ਇਸ ਹੱਕ ਦੇ ਲਈ ਹਮੇਸ਼ਾ ਖੜੀਏ। ਤੇ ਲਸਾੜ ਸਾਹਿਬ, ਬਹੁਤ ਗੱਲਾਂ ਵੈਸੇ ਬਹੁਤ ਹੋਰ ਵੀ ਹੋ ਸਕਦੀਆਂ ਆ। ਮੈਨੂੰ ਲੱਗਦਾ ਵੀ ਦਰਸ਼ਕਾਂ ਨੇ ਜ਼ਰੂਰ ਲਾਈਕ ਕੀਤੀਆਂ ਹੋਣਗੀਆਂ। ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ, ਤਦ ਤੱਕ ਆਪਣਾ ਖਿਆਲ ਰੱਖਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ।